ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਜਸਵਿੰਦਰ ਸਿੰਘ, ਛਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਹਰਿਆਣੇ ਦੀ ਪੋਲਿਟਿਕਸ ਤੋਂ। ਚੋਣਾਂ ਹੋਣੀਆਂ ਨੇ, ਲਗਾਤਾਰ ਚਰਚਾ ਉੱਥੇ ਹੋ ਰਹੀ ਹੈ ਕਿ ਕੀ ਕੁਝ ਵਾਪਰ ਰਿਹਾ ਤੇ ਹਰਿਆਣੇ ਦੇ ਵਿੱਚ ਇੱਕ ਸਿੱਖ ਉਮੀਦਵਾਰ ਨੇ ਉਮੀਦਵਾਰੀ ਛੱਡਤੀ ਹੈ ਜੀ। ਭਾਜਪਾ ਦਾ ਸ਼ਾਇਦ ਉਮੀਦਵਾਰ ਹੈ ਜੀ ਬਿਲਕੁਲ, ਭਾਜਪਾ ਦਾ ਉਮੀਦਵਾਰ ਆ ਜੀ। ਗੱਲ ਇਹ ਆ ਕਿ ਬਸ ਉਹ ਜਿਵੇਂ ਇੱਕ ਗੀਤ ਸੀਗਾ ਕਿ ਜਿਵੇਂ ਕਿਸੇ ਦੇ ਸੱਪਣੀ ਕਿਸੇ ਦੇ ਡੰਗ ਮਾਰਦੀ, ਬਸ ਯਾਰੋ ਇੰਨੀ ਆ ਕਹਾਣੀ ਮੇਰੇ ਪਿਆਰ ਦੀ। ਤਾਂ ਬਸ ਏਦਾਂ ਹੀ ਆ ਕਿ ਟਿਕਟ ਮਿਲੀ ਤੇ ਟਿਕਟ ਛੱਡ ਦਿੱਤੀ, ਬਸ ਇਹੀ ਕਹਾਣੀ ਆ, ਇਹੀ ਕਹਾਣੀ ਹੈ ਇਸ ਭਾਜਪਾ ਦੇ ਸਰਦਾਰ ਦੀ। ਬਸ ਟਿਕਟ ਮਿਲੀ ਹੈ ਤੇ ਉਸ ਤੋਂ ਬਾਅਦ ਵਾਪਸੀ ਜਿਹੜੀ ਹੈ ਉਹ ਹੋ ਗਈ ਹੈ। ਦਰਅਸਲ ਕੀ ਆ ਕਿ ਜਿਵੇਂ ਹੀ ਕਮਲਜੀਤ ਸਿੰਘ ਅਜਰਾਨਾ ਨੂੰ ਭੇਵਾ ਸੀਟ ਤੋਂ, ਦੇਖੋ ਕੁਰੂਕਸ਼ੇਤਰ ਦੀ ਜਿਹੜੀ ਭੇਵਾ ਸੀਟ ਆ ਨਾ, ਇਹ ਸੀਗੀ ਸੰਦੀਪ ਸਿੰਘ ਕੋਲ। ਭੇਵਾ ਜਿਹੜਾ ਹੈ ਨਾ, ਬਿਲਕੁਲ ਪਟਿਆਲਾ ਟੱਪ ਜਾਈਏ, ਪਟਿਆਲੇ ਤੋਂ ਅੱਗੇ ਆਉਂਦਾ ਦੇਵੀਗੜ੍ਹ ਤੋਂ ਅੱਗੇ ਆਉਂਦਾ ਰੋਡ ਤੋਂ ਗਾਂ ਟੱਪ ਜਾਈਏ ਤੇ ਭੇਵਾ ਸ਼ੁਰੂ ਹੋ ਜਾਂਦਾ, ਇੱਕ ਪੁਲ ਆ ਭੇਵੇ ਦਾ ਏਰੀਆ, ਯਾਨੀ ਉਹ ਪੰਜਾਬੀ ਬੈਲਟ ਹੀ ਆ। ਬਾਉਂਡਰੀ ਜਿਹੜੀ ਆ ਵੰਡੀ ਜਾਂਦੀ ਆ, ਤਾਂ ਉਹ ਇੱਕ ਨਾਲਾ ਜਿਹਾ ਉਹ ਤੋਂ ਪਾਰ ਜਦੋਂ ਨਿਕਲ ਜਾਈਏ ਤੇ ਫਿਰ ਇਹ ਭੇਵੇ ਦਾ ਇਲਾਕਾ ਸ਼ੁਰੂ ਹੋ ਜਾਂਦਾ, ਕੁਰੂਕਸ਼ੇਤਰ ਜ਼ਿਲ੍ਹਾ ਸ਼ੁਰੂ। ਤਾਂ ਭੇਵੇ ਤੋਂ ਇਸੇ ਕਰਕੇ ਸੰਦੀਪ ਸਿੰਘ ਨੂੰ ਪਿਛਲੀ ਵਾਰ ਠੱਲਿਆ ਗਿਆ ਸੀ। ਸੰਦੀਪ ਸਿੰਘ ਜਿੱਤ ਗਿਆ। ਜਦ ਜਿੱਤ ਗਿਆ ਤੇ ਉਹਨਾਂ ਨੂੰ ਮੰਤਰੀ ਮੰਡਲ ਚ ਲਿਆ ਗਿਆ। ਫਿਰ ਉਹਨਾਂ ਤੇ ਲੱਗ ਗਿਆ ਦੋਸ਼ ਲੱਗਣ ਤੋਂ ਬਾਅਦ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਖਟਾਰਾ ਸਾਹਿਬ, ਤਾਂ ਇਹ ਖੱਟਰ ਸਾਹਿਬ ਜਿਹੜੇ ਸੀ ਇਹ ਕਹਿੰਦੇ ਕਿ ਮੈਂ ਅਸਤੀਫਾ ਨਹੀਂ ਲਵਾਂਗਾ। ਇਹ ਅਸੈਂਬਲੀ ਚ ਕਿਹਾ ਸੀ। ਤਾਂ ਉਹਨਾਂ ਤੋਂ ਸਪੋਰਟਸ ਮਿਨਿਸਟਰੀ ਜ਼ਰੂਰ ਲਈ ਗਈ ਸੀ, ਪਰ ਕੈਬਨਿਟ ਦੇ ਵਿੱਚ ਸੰਦੀਪ ਸਿੰਘ ਰਹੇ ਸਨ। ਫਿਰ ਬਾਅਦ ਦੇ ਵਿੱਚ ਚਾਰਜਸ਼ੀਟ ਫਾਈਲ ਹੋ ਗਈ ਤੇ ਸੰਦੀਪ ਸਿੰਘ ਨੂੰ ਉਹ ਕੈਬਨਿਟ ਰੈਂਕ ਵੀ ਛੱਡਣਾ ਪਿਆ। ਉਦੋਂ ਤੱਕ ਮੁੱਖ ਮੰਤਰੀ ਨਾਇਬ ਸੈਣੀ ਆ ਚੁੱਕੇ ਸਨ। ਹੁਣ ਬਿਲਕੁਲ ਸਾਫ਼ ਹੈ ਕਿ ਸੰਦੀਪ ਸਿੰਘ ਨੂੰ ਤੇ ਉੱਥੋਂ ਰਿਪੀਟ ਕਰਨੋਂ ਰਹਿ। ਸੰਦੀਪ ਸਿੰਘ ਨੇ ਤੇ ਬਦਨਾਮੀ ਖੱਟ ਲਈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਨਾਨੀਆਂ ਲਿਪਣ ਵਾਸਤੇ ਟੋਇਆਂ ਚੋਂ ਮਿੱਟੀ ਖੱਟਦੀਆਂ ਹੁੰਦੀਆਂ ਸੀਗੀਆਂ, ਲਾਲ ਮਿੱਟੀ, ਉਹਨੇ ਤੇ ਉਸ ਤਰ੍ਹਾਂ ਦੀ ਪਾਲੀ ਬਦਨਾਮੀ ਖੱਟ ਲਈ। ਤਾਂ ਐਤਕੀ ਇਹਨਾਂ ਨੇ ਸੀਟ ਦਿੱਤੀ ਸੀ ਕਮਲਜੀਤ ਸਿੰਘ ਅਜਰਾਨਾ। ਅੱਛਾ, ਇੱਥੋਂ ਭਗਵੰਤ ਮਾਨ ਦੀ ਪਤਨੀ ਜਾਂ ਸਹੁਰੇ ਨੂੰ ਟਿਕਟ ਮਿਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ, ਚਰਚਾ ਚੱਲਦੀ ਹੈ। ਹਾਂਜੀ, ਬਿਲਕੁਲ। ਇਹ ਉਹੀ ਭੇਵਾ ਹੈ ਜੀ, ਇਹ ਉਹੀ ਭੇਵਾ ਹੈ। ਤਾਂ ਗੁੱਲਾ ਚੀਕਾ, ਭੇਵਾ, ਕਲੈਤ ਤੇ ਸ਼ਾਹਬਾਦ, ਇਹ ਏਰੀਏ ਇਸ ਤਰ੍ਹਾਂ ਦੇ ਹੈਗੇ ਨੇ ਜਿੱਥੇ ਬਹੁਤ ਪੰਜਾਬੀ ਆ। ਇੱਧਰ ਜਿਵੇਂ ਹੇਠਲੇ ਪਾਸੇ ਲਹਿੰਦੇ ਵਾਲੇ ਪਾਸੇ ਫਤਿਆਬਾਦ ਵਾਲੀ ਸਾਈਡ ਜਾਂ ਡੱਬ ਵਾਲੀ ਸਾਈਡ, ਇੱਧਰ ਵੀ ਪੰਜਾਬੀ ਆ ਜਾਂਦੇ ਨੇ। ਤਾਂ ਖੈਰ ਉਹ ਦਿੰਦੇ ਆ ਟਿਕਟ ਕਿ ਨਹੀਂ ਦਿੰਦੇ, ਪਰ ਚਰਚਾ ਜ਼ਰੂਰ ਹੈ। ਹੁਣ ਜੇ ਗੱਲ ਕਰੀਏ ਕਿ ਅਜਰਾਨਾ ਸਾਹਿਬ ਨੂੰ ਇਹਨਾਂ ਨੇ ਮੈਦਾਨ 'ਚ ਉਤਾਰਿਆ, ਤਾਂ ਨਾਲ ਦੀ ਨਾਲ ਕੀ ਆ ਕਿ ਇੱਕ ਇਹਨਾਂ ਦੀ ਫੋਟੋ ਵਾਇਰਲ ਹੋ ਗਈ ਜਿਹਦੇ 'ਚ ਇਹ ਪਾਕਿਸਤਾਨ ਆਰਮੀ ਦੇ ਇੱਕ ਅਫਸਰ ਦੇ ਹੱਥੋਂ ਮਠਿਆਈ ਖਾ ਰਹੇ ਆ। ਠੀਕ ਹੈ।
ਇਕੱਠਿਆਂ ਖਾਧੀ ਸੀ ਮਠਿਆਈ ਕੈਬਨ ਓਲੇ ਨਹੀਂ। ਤਾਂ ਇੱਥੇ ਕੈਬਨ ਕੂਬਨ ਤੇ ਹੈ ਹੀ ਨਹੀਂ ਸੀ ਕੋਈ। ਇੱਕ ਫੋਟੋ ਉਹ ਵਾਇਰਲ ਹੋ ਗਈ, ਇੱਕ ਇਹਦੀ ਵੀਡੀਓ ਵਾਇਰਲ ਹੋ ਗਈ ਜਿਹਦੇ ਚ ਇਹ ਮੋਦੀ ਨੂੰ ਨਿਕੰਮਾ ਆਦਮੀ ਦੱਸ ਰਹੇ ਨੇ। ਠੀਕ ਹੈ। ਉਸ ਤੋਂ ਬਾਅਦ ਚਫੇਰਿਓ ਜਦੋਂ ਦਬਾਅ ਬਣਿਆ, ਰਾਸ਼ਟਰਵਾਦੀਆਂ ਨੇ ਆਖਿਆ ਨਾ ਕਿ ਤੁਹਾਡਾ ਬੇੜਾ ਤਰ ਜੇ, ਤੁਹਾਡਾ ਆ ਕੀ ਕਰ ਦਿੱਤਾ ਜੇ। ਇਹ ਤੇ ਪਾਕਿਸਤਾਨ ਆਰਮੀ ਦੇ ਅਫਸਰ ਹੱਥੋਂ ਮਠਿਆਈਆਂ ਪਿਆ ਖਾਂਦਾ। ਤਾਂ ਹੁਣ ਚਫੇਰਿਓ ਜਦੋਂ ਬਣਿਆ ਦਬਾਅ ਤੇ ਇਹ ਬਈ ਟਿਕਟ ਛੱਡ ਕੇ ਕਹਿੰਦਾ ਜੀ ਲਓ ਜੀ ਆਪਾਂ ਉਮੀਦਵਾਰੀ ਛੱਡੀ। ਆਖੇ ਜੀ ਕੁਝ ਮੇਰੇ ਸਿੱਖ ਭਾਈਚਾਰੇ ਦੇ ਲੋਕ ਵਿਰੋਧ ਕਰਨ ਡਏ ਨੇ, ਕੁਝ ਸਰਪੰਚ ਨਾਲ ਨਹੀਂ ਤੁਰਨ ਡਏ ਨੇ। ਅੱਛਾ। ਤੇ ਇਸ ਤੋਂ ਇਲਾਵਾ ਯਾਰ ਮੈਨੂੰ ਨਾ ਉਹਨਾਂ ਬੰਦਿਆਂ ਦਾ ਵੀ ਆ ਰਿਹਾ ਜਿਹੜੇ ਨਾ ਵਿਚਾਰੇ ਦਾਅਵੇਦਾਰ ਸੀ ਟਿਕਟ ਦੇ, ਦਿੱਲੀ ਕੀੜੇ ਮਾਰਦੇ ਪਏ ਸੀ। ਇਹਨੂੰ ਹੁਣ ਹੇਜ ਪਿਆਰ ਜਿਹੜਾ ਉਹ ਜਾਗਿਆ। ਤਾਂ ਇਸ ਕਰਕੇ ਭਾਈ ਇਹ ਸਫਾਈ ਦੇ ਰਿਹਾ। ਪਰ ਸੱਚਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਦਰਅਸਲ ਇਹ ਦੋ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਵਾਇਰਲ ਚੀਜ਼ਾਂ ਸੀ, ਇੱਕ ਫੋਟੋ ਤੇ ਇੱਕ ਵੀਡੀਓ, ਉਹਨਾਂ ਨੇ ਇਹਦਾ ਬੇੜਾ ਧੋ ਕੇ ਰੱਖ ਦਿੱਤਾ ਸਿਆਸੀ ਤੌਰ ਤੇ। ਤੇ ਇਸ ਕਰਕੇ ਇਹ ਭੇਵੇ ਵਾਲੀ ਜਿਹੜੀ ਟਿਕਟ ਆ ਉਹ ਹੁਣ ਪਤਾ ਨਹੀਂ ਕਿਹਨੂੰ ਮਿਲੇਗੀ ਕਿਹਨੂੰ ਨਹੀਂ ਮਿਲੇਗੀ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਭਾਜਪਾ ਕਿਸ ਤੇ ਦਾ ਖੇਡਦੀ ਆ। ਪਰ ਇਹ ਸਿੱਖਾਂ ਦੇ ਕੋਲ ਵੈਸੇ ਤੇ ਆਪਾਂ ਕਹਿੰਦੇ ਕਿ ਉੱਥੋਂ ਦੇ ਸਿੱਖਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਆ। ਪਰ ਤੁਸੀਂ ਦੇਖੋ ਕਿ ਪਿਛਲੀ ਵਾਰੀ ਉਹਨਾਂ ਨੇ ਸੰਦੀਪ ਸਿੰਘ ਨੂੰ ਦਿੱਤੀ ਨੁਮਾਇੰਦਗੀ, ਸੰਦੀਪ ਸਿੰਘ ਨੇ ਕਾਂ ਤੇ ਕੱਟ ਲਿਆ। ਹੁਣ ਐਤਕੀ ਇਹਦਾ ਇਹ ਪੈ ਗਿਆ ਝੱਜੂ। ਇਧਰ ਡੱਬ ਵਾਲੀ ਤੋਂ ਅੱਜ ਇਹਨਾਂ ਨੇ ਗੁਰਦੀਪ ਸਿੰਘ ਮਾਂਗੇਆਣਾ ਨੂੰ ਟਿਕਟ ਦੇ ਦਿੱਤੀ ਹੈ। ਮਾਂਗੇਆਣਾ ਬਿਲਕੁਲ ਹੀ ਡੱਬ ਵਾਲੀ ਦੇ ਬਾਹਰ ਨਿਕਲੀਏ ਤੇ ਸਰਸੇ ਨੂੰ ਜਾਂਦੇ ਆ, ਕੋਈ 10-12 ਕਿਲੋਮੀਟਰ ਪਿੰਡ ਆ। ਤਾਂ ਮਾਂਗੇਆਣਾ ਉਹ ਵੀ ਕਹਿ ਲੋ ਕਿ ਸਿੱਖ ਨੇ। ਇਸ ਕਰਕੇ ਭਾਜਪਾ ਨੇ ਇੱਕ ਵਾਰੀ ਫਿਰ ਕੁਝ ਸਿੱਖ ਚਿਹਰਿਆਂ ਤੇ ਜ਼ਰੂਰ ਦਾ ਖੇਡਣ ਦਾ ਯਤਨ ਕੀਤਾ, ਪਰ ਆਹ ਦਾ ਤੇ ਪੁੱਠਾ ਪੈ ਗਿਆ। ਕਾਫੀ ਇਹਨਾਂ ਦੀ ਕਿਰਕਰੀ ਵੀ ਹੋਈ ਹੈ ਇਸ ਮਾਮਲੇ 'ਚ। ਇਹਦਾ ਮੈਨੂੰ ਜਿਵੇਂ ਤੁਸੀਂ ਦੱਸਿਆ ਪੰਜਾਬੀ ਬੋਲਦੇ ਇਲਾਕੇ, ਇਹਨਾਂ ਦੀ ਤਸਵੀਰ, ਇਹਨਾਂ ਪਿੰਡਾਂ ਦੀ ਤਸਵੀਰ, ਇਹਨਾਂ ਪਿੰਡਾਂ ਦਾ ਸਾਰਾ ਕੁਛ ਪੰਜਾਬ ਵਰਗਾ ਹੀ ਹੈ, ਕੁਛ ਵੀ ਵੱਖਰਾ ਨਹੀਂ ਹੈ। ਜਿਵੇਂ ਮਾਂਗੇਆਣਾ ਜਾਂ ਪਿਹੋਵੇ ਵਾਲੇ ਜਿਹੜੇ ਪਟਿਆਲੇ ਵਾਲੇ ਇਲਾਕੇ ਆ, ਜਾਂ ਜਦੋਂ ਜਾਈਦਾ ਵਾ ਉੱਥੇ ਫਰਕ ਹੀ ਨਹੀਂ ਦੱਸਦਾ। ਜਦੋਂ ਗੂੜਾ ਹਰਿਆਣਾ ਆਉਂਦਾ ਜਿੱਥੇ ਜਾਟ ਜ਼ਿਆਦਾ ਵਸੋਂ ਜ਼ਿਆਦੇ ਆ, ਉੱਥੇ ਫਿਰ ਥੋੜਾ ਜਿਹਾ ਫਰਕ ਨਜ਼ਰ ਆਉਂਦਾ ਉਹਨਾਂ ਦੀ ਰਹਿਣੀ ਬਹਿਣੀ ਦਾ ਜਾਂ ਉਹਨਾਂ ਦੇ ਸੱਭਿਆਚਾਰ ਦਾ ਝਲਕਾਰਾ ਪੈਂਦਾ। ਜੀ ਇਹ ਤਾਂ ਹੈ ਹੀ ਆ। ਇਹ ਤਾਂ ਪੰਜਾਬੀ ਬੈਲਟ ਜਿਹੜੀ ਉਹ ਹੈਗੀ ਆ, ਇਹ ਤਾਂ ਨਾਲ ਲੱਗਣੀ ਹੈਗੀ ਆ, ਉੱਤੋਂ ਹੀ ਲੱਗ ਜਾਂਦੀ। ਅੰਬਾਲਾ ਵੀ ਪੰਜਾਬੀ ਆ, ਉੱਥੋਂ ਲੈ ਕੇ ਪੁਆਧ ਦੇ ਲੱਗ ਜਾਂਦੇ। ਅੱਜ ਸਾਡੇ ਪਿੰਡ ਦੇ ਉੱਤੋਂ ਤੱਕ ਆ ਹੀ ਜਾਂਦੇ ਆ ਹਰਿਆਣੇ ਵਾਲੇ। ਇਹ ਜਿਹੜਾ ਕੰਦੂ ਖੇੜੇ ਦੇ ਨਾਲ ਵੱਟ ਲੱਗ ਜਾਂਦੀ ਆ ਕੇ ਹਰਿਆਣੇ ਦੀ। ਸੋ ਹਰਿਆਣਾ ਜਿਹੜਾ ਉਹ ਵੀ ਲੱਗਦਾ, ਕੰਦੂ ਖੇੜੇ ਦੇ ਨਾਲ ਰਾਜਸਥਾਨ ਵੀ ਲੱਗਦਾ, ਟ੍ਰਾਇੰਗੂਲਰ ਬਣ ਜਾਂਦੀ। ਤਾਂ ਮਤਲਬ ਕਿ ਉਹ ਜ਼ਿਆਦਾਤਰ ਪੰਜਾਬੀ ਫਿਰ ਉਹ ਹੈ। ਬਾਕੀ ਦੇਖੋ ਹੈ ਹੀ ਪੰਜਾਬ ਸੀਗਾ ਤੇ ਠੀਕ ਹੈ ਨਾ ਜੀ, ਠੀਕ ਹੈ ਨਾ ਜੀ। ਬਾਕੀ ਜਿਹੜਾ ਉੱਥੋਂ ਦਾ ਪੰਜਾਬੀ ਵੀ ਆ, ਸਿੱਖ ਵੀ ਆ ਨਾ ਜਿਹੜਾ ਸਭ, ਪਰ ਉਹਦਾ ਥੋੜਾ ਜਿਹਾ ਹੈ ਫਰਕ ਹੈ ਕਿ ਉਹ ਜ਼ਿਆਦਾਤਰ ਮਤਲਬ ਕਿ ਜਿੱਦਾਂ ਕਹਿ ਲਈਏ ਨਾ ਕਿ ਠੀਕ ਆ ਕੁਛ ਜਿਹੜੇ ਆ ਉਹ ਛੱਡ ਦਈਏ, ਬਾਕੀ ਜ਼ਿਆਦਾਤਰ ਉਹਨਾਂ ਦਾ ਜਿਹੜਾ ਹੈਗਾ ਬਹੁਤਿਆਂ ਦਾ ਝੁਕਾਅ ਵੀ ਜਿਹੜਾ ਉਹਨਾਂ ਵਰਗਾ ਹੀ ਆ ਸਿਆਸੀ ਤੌਰ ਤੇ। ਜੀ ਕੁਝ ਰਾਸ਼ਟਰਵਾਦ ਤਾਂ ਜ਼ਿਆਦਾ ਹੈਗੀ, ਬਿਲਕੁਲ ਸਹੀ ਜੀ। ਤੇ ਰਾਹੁਲ ਗਾਂਧੀ ਦੇ ਕਹਿੰਦੇ ਸਿੱਖਾਂ ਤੇ ਬਿਆਨ ਤੋਂ ਭਾਜਪਾ ਭੜਕੀ ਹੈ ਜੀ। ਇਹ ਕੋਈ ਬਿਆਨ US ਦੇ ਵਿੱਚ ਦਿੱਤਾ ਹੈ ਰਾਹੁਲ ਗਾਂਧੀ ਨੇ। ਇੱਥੇ ਇੰਡੀਆ ਦੇ ਵਿੱਚ ਜੋ ਰਿਪੋਰਟ ਹੋ ਰਿਹਾ ਕਿ ਰਾਹੁਲ ਗਾਂਧੀ ਦਾ ਇਹ ਜਿਹੜਾ ਬਿਆਨ ਆ ਉਹਦੇ ਤੇ ਹੁਣ ਭਾਜਪਾ ਕਾਫੀ ਕੌੜ ਮਨਾ ਰਹੀ ਆ। ਸਮਝ ਨਹੀਂ ਆਉਂਦੀ ਕਿ ਵੈਸੇ ਨਾ ਰਾਹੁਲ ਗਾਂਧੀ ਦੇਖੋ, ਕੋਈ ਕਹਿੰਦਾ ਕਿ ਰਾਹੁਲ ਗਾਂਧੀ ਦੀ ਹੁਣ ਚੜ੍ਹਤ ਆ ਫਲਾਂ ਟਮਕਾਂ। ਮੈਂ ਕਹਿੰਦਾ ਕਿ ਰਾਹੁਲ ਗਾਂਧੀ ਨੂੰ ਵੇਖਣ ਦਾ ਲੋਕਾਂ ਦਾ ਨਜ਼ਰੀਆ ਬਦਲ ਗਿਆ। ਰਾਹੁਲ ਗਾਂਧੀ ਉਹੀ ਹੈ। ਰਾਹੁਲ ਗਾਂਧੀ ਪਹਿਲਾਂ ਵੀ ਠੀਕ ਠਾਕ ਸੀਗਾ, ਬੋਲਦਾ ਚੱਲਦਾ ਸੀਗਾ, ਪਰ ਜੋ ਲੇਬਲਿੰਗ ਕੀਤੀ ਗਈ, ਜੋ ਪ੍ਰਚਾਰ ਕੀਤਾ ਗਿਆ, ਜੋ ਉਹਦਾ ਕਿਰਦਾਰ ਇੱਥੇ ਕੁਤਰਿਆ ਗਿਆ, ਉਹਦੇ ਵਿੱਚ ਸਾਰੇ ਜਿਹੜੇ ਇਹ ਕਹਿ ਲਓ ਕਿ ਬਈ ਮੀਡੀਆ ਵਾਲੇ ਉਹ ਬਰਾਬਰ ਦੇ ਹਿੱਸੇਦਾਰ ਸਨ। ਤਾਂ ਹੁਣ ਜਦੋਂ ਉਹਦੀ ਚੜ੍ਹਤ ਹੋਈ ਹੈ, ਹੁਣ ਇਹਨਾਂ ਦੇ ਵੀ ਸੁਰ ਬਦਲ ਗਏ ਨੇ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਹੀ ਆ ਇੱਥੇ ਕਾਂਗਰਸੀਆਂ ਦੀ ਵੀ ਹੈਗੀ ਆ ਨਾ, ਇੰਡੀਅਨ ਓਵਰਸੀਜ਼ ਕਾਂਗਰਸ, ਤੇ RSS ਵਾਲੇ ਵੀ ਹੁਣ ਜਿਹੜੇ ਆ, ਤੁਹਾਨੂੰ ਪਤਾ ਹੀ ਆ ਮੋਦੀ ਦੇ ਪ੍ਰੋਗਰਾਮਾਂ 'ਚ ਕੌਣ ਹੁੰਦਾ ਜ਼ਿਆਦਾਤਰ? ਬਿਲਕੁਲ। ਜਿਹੜੇ ਉਹਨਾਂ ਦੇ ਨਾਲ ਸੰਗਠਨ ਜੁੜੇ ਆ ਉਹ ਵੀ ਇੱਥੇ ਐਕਟਿਵ ਨੇ US ਦੇ ਵਿੱਚ। ਸਾਰਿਆਂ ਨੂੰ ਹੱਕ ਆ ਬਈ, ਸਾਰੇ ਇੱਥੇ ਆਪੋ ਆਪਣੇ ਸੰਗਠਨ ਜਿਹੜੇ ਆ ਤੋਰਦੇ ਨੇ ਅੱਗੇ। ਤੇ ਹੁਣ ਤੇ ਸਿਆਸਤ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਨਾ, US ਦੀ ਸਿਆਸਤ ਦੇ ਵਿੱਚ ਵੀ ਲੌਬਿੰਗ ਜਿਸ ਤਰ੍ਹਾਂ ਹੁੰਦੀ ਆ ਤਾਂ ਸਾਰੇ ਪ੍ਰਭਾਵ ਪਾਉਣ ਦਾ ਯਤਨ ਕਰਦੇ ਆ। ਇਹ ਕੋਈ ਬਿਆਨ ਆ
ਕਿ ਲੜਾਈ ਬਸ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਨੂੰ ਭਾਰਤ ਦੇ ਵਿੱਚ ਪਗੜੀ ਜਾਂ ਕੜਾ ਪਹਿਨਣ ਦਾ ਅਧਿਕਾਰ ਹੈ ਜਾਂ ਨਹੀਂ, ਜਾਂ ਇੱਕ ਸਿੱਖ ਦੇ ਰੂਪ ਦੇ ਵਿੱਚ ਉਹ ਗੁਰਦੁਆਰੇ ਜਾ ਸਕਦਾ ਹੈ ਨਹੀਂ। ਯਾਨੀ ਇਸ ਤਰ੍ਹਾਂ ਇਹਨਾਂ ਨੇ ਕੋਈ ਗੱਲ ਕਹੀ ਹੈ, ਲੜਾਈ ਇਸੇ ਗੱਲ ਨੂੰ ਲੈ ਕੇ ਹੈ, ਤੇ ਸਿਰਫ ਉਹਨਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲਈ। ਦੇਖੋ ਗੱਲ ਇਹ ਆ ਕਿ ਹੁਣ ਜਿਹੜੇ ਹਰਦੀਪ ਪੁਰੀ ਆ ਉਹ ਸਿੱਖ ਚਿਹਰੇ ਆ, ਮਨਜਿੰਦਰ ਸਿੰਘ ਸਿਰਸਾ ਹੈ ਉਹ ਸਿੱਖ ਚਿਹਰੇ ਆ ਭਾਜਪਾ ਚ, ਉਹ ਤਾਂ ਟੁੱਟ ਟੁੱਟ ਕੇ ਪੈਂਦੇ ਹੀ ਆ। ਕੋਈ ਵੀ ਰਾਹੁਲ ਗਾਂਧੀ ਗੱਲ ਕਹਿ ਦੇਵੇ ਉਹਨਾਂ ਨੇ ਟੁੱਟ ਟੁੱਟ ਕੇ ਪੈਣਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਮਾਲ ਦੀ ਗੱਲ ਆ ਕਿ ਇਸ ਬਿਆਨ ਨੂੰ ਸਹੀ व दुरुस्त करार ਦਿੱਤਾ, ਜਦਕਿ ਪੁਰੀ ਸਾਹਿਬ ਕਹਿ ਰਹੇ ਨੇ ਕਿ ਆਮ ਨਾਗਰਿਕ ਦੇ ਤੌਰ ਤੇ ਉਹ ਭਾਰਤ ਦੇ ਬਾਹਰ ਨਹੀਂ ਹੈ, ਉਹ ਇੱਕ ਵਿਰੋਧੀ ਨੇਤਾ ਦੇ ਤੌਰ ਤੇ ਬਾਹਰ ਆ। ਨਾਲ ਉਹਨਾਂ ਨੇ ਕਿਹਾ ਕਿ ਇੱਕ ਐਡਵਾਈਜ਼ਰ ਨੇ ਕਿਹਾ ਕਿ ਪੱਪੂ ਨਹੀਂ, ਚਾਹੇ ਉਹ ਪੱਪੂ ਆ ਚਾਹੇ ਗੱਪੂ ਆ, ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ। ਰਾਹੁਲ ਗਾਂਧੀ ਨੂੰ ਰਾਸ਼ਟਰੀ ਏਕਤਾ ਵਰਗੇ ਮੁੱਦਿਆਂ ਤੇ ਬਿਆਨ ਨਹੀਂ ਦੇਣੇ ਚਾਹੀਦੇ। ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ, ਹਾਂ ਅਪਵਾਦ ਛੱਡ ਦਈਏ, ਕੁਝ ਮੌਕੇ ਹੈਗੇ ਨੇ ਜੀ ਕਿ ਸਿੱਖਾਂ ਨੂੰ ਸਮੱਸਿਆ ਆਉਂਦੀ ਹੈ, ਜਿਵੇਂ ਪਿਛਲੇ ਦਿਨ ਹੀ ਕੁਝ ਸਾਡੇ ਕਿਸਾਨ ਆਗੂਆਂ ਨੂੰ ਰੋਕਿਆ ਗਿਆ ਸੀਗਾ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਮਿਲ ਗਈ ਸੀਗੀ। ਜੀ ਕੁਝ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ, ਆਪਾਂ ਦੇਖਦੇ ਹਾਂ, ਸਾਡੇ ਸਾਹਮਣੇ ਆਉਂਦੀਆਂ ਨੇ, ਉਹ ਹੈਗੀਆਂ ਨੇ, ਪਰ ਕੋਈ ਇੱਥੇ ਕਿਸੇ ਨੂੰ ਪੱਗ ਬੰਨਣ ਤੋਂ ਰੋਕਦਾ ਜਾਂ ਕੜਾ ਪਹਿਨਣ ਤੋਂ ਰੋਕਦਾ ਮੈਂ ਤੇ ਮੁਤਫਿਕ ਨਹੀਂ ਹੈਗਾ ਇਸ ਗੱਲ ਨਾਲ, ਤੇ ਨਾ ਹੀ ਕੋਈ ਰੋਕ ਸਕਦਾ ਕੋਈ ਮਾਈ ਦਾ ਲਾਲ ਕਿਸੇ ਸਿੱਖ ਨੂੰ। ਜੀ ਠੀਕ ਹੈ ਨਾ ਸਾਹਿਬ, ਗੱਲ ਜਿਹੜੀ ਆ ਨਾ ਉਹ ਇਹ ਕਰਨ ਵਾਲੀ ਆ ਕਿ ਬਾਈ ਜੋ ਮਤਲਬ ਕਿ ਸਿੱਖ ਧਰਮ ਨੇ ਕੀਤਾ ਇਸ ਮੁਲਕ ਦੇ ਵਾਸਤੇ, ਕਿ ਉਹਦਾ ਮੁੱਲ ਪਾਇਆ ਗਿਆ ਪੂਰਨ ਰੂਪ ਦੇ ਵਿੱਚ, ਜੋ ਉਹਨਾਂ ਦਾ ਖਿੱਤਾ ਬਹੁਲਤਾ ਵਾਲਾ, ਕੀ ਉਹਦੇ ਵਿੱਚ ਕੀਤੇ ਗਏ ਇਕਰਾਰ ਪੂਰੇ ਹੋਏ ਆ ਕਿ ਨਹੀਂ, ਮੁੱਖ ਦੀ ਗੱਲ ਆ। ਕੜਾ ਤੁਸੀਂ ਮੈਨੂੰ ਦੱਸ ਦਿਓ ਕੋਈ ਇੱਕ ਕੇਸ ਹੈਗਾ, ਠੀਕ ਹੈ ਕੜੇ ਲਵਾਏ ਜਾਂਦੇ, ਕਈ ਵਾਰ ਪ੍ਰੀਖਿਆਵਾਂ ਚ ਰੌਲਾ ਪੈ ਜਾਂਦਾ, ਠੀਕ ਹੈ ਜੀ, ਉਹਨਾਂ ਤੇ ਕਾਰਵਾਈ ਵੀ ਹੋ ਜਾਂਦੀ ਹੈ, ਕਈ ਵਾਰ ਉਹਨਾਂ ਦਾ ਫਿਰ ਜਲੂਸ ਵੀ ਨਿਕਲਦਾ ਹੈ, ਕਿਰਪਾਨ ਦਾ ਮਸਲਾ ਕਿਤੇ ਆ ਜਾਂਦਾ ਹੈ, ਮਹੀਨੇ ਛਮਾਈ ਆ ਜਾਂਦਾ। ਮੈਂ ਉਸ ਗੱਲ ਦੇ ਨਾਲ ਹਮੇਸ਼ਾ ਮੈਂ ਤੇ ਸਗੋਂ ਸੁਝਾਅ ਦਿੰਦਾ ਹੁੰਦਾ ਕਿ ਇਹਨਾਂ ਤੇ ਮਹਿਕਮੇ ਦੀ ਕਾਰਵਾਈ ਕਰਨੀ ਚਾਹੀਦੀ ਆ, ਠੀਕ ਹੈ ਨਾ ਜੀ, ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੇ ਰੈਡੀਕਲ ਟਾਈਪ ਲੋਕ ਆ। ਪਰ ਜਿਹੜੇ ਉਹ ਕਰਦੇ ਨੇ ਉਹ ਤੇ ਮਤਲਬ ਕਿ ਅਫਸਰ ਜਾਂ ਕੁਝ ਇਸ ਤਰ੍ਹਾਂ ਦੇ ਵੀ ਹੈਗੇ ਨੇ, ਕਿਉਂਕਿ ਰੈਡੀਕਲਾਈਜੇਸ਼ਨ ਤੇ ਸਾਰੇ ਪਾਸੇ ਫੈਲਦੀ, ਹੁਣ ਕਿਹੜੀ ਪਾਰਟੀ ਦਾ ਸਾਨੂੰ ਨਹੀਂ ਪਤਾ, ਪਰ ਗੱਲ ਇਹ ਹੈ ਕਿ ਪੱਗ ਬੰਨਣ ਤੋਂ ਕਿਸੇ ਨੂੰ ਕੋਈ ਰੋਕਦਾ ਜਾਂ ਗੁਰਦੁਆਰੇ ਜਾਣ ਤੋਂ, ਮੈਨੂੰ ਇਹ ਬਿਆਨ ਦੇ ਵਿੱਚ ਮਤਲਬ ਕਿ ਥੋੜਾ ਲੱਗਿਆ। ਹਾਂ ਠੀਕ ਹੈ, ਰਾਹੁਲ ਗਾਂਧੀ ਨੇ ਜੋ ਇੱਥੇ ਸ਼ੁਰੂ ਕੀਤਾ, ਉਹ ਤੁਸੀਂ ਦੇਖੋ ਕਿ ਡਾਇਸ ਤੇ ਜਦੋਂ ਚੋਣ ਨਿਸ਼ਾਨ ਦੇਖੀ ਇਹਨਾਂ ਦਾ ਪੰਜਾ ਨਜ਼ਰ ਆਉਂਦਾ ਹੈ, ਉੱਥੇ ਤਿਰੰਗਾ ਨਹੀਂ ਹੈ। ਜਿਸ ਤਰ੍ਹਾਂ ਇਹ ਸਟਾਲਿਨ ਡੀਕੇ ਸ਼ਿਵ ਕੁਮਾਰ ਇੱਥੇ US ਦੇ ਵਿੱਚ ਫਿਰਦੇ ਆ, ਤੇ ਮੈਨੂੰ ਤੇ ਲੱਗਦਾ ਕਿ ਤੁਹਾਡੇ ਇਲੈਕਸ਼ਨ ਦੇ ਮੱਦੇ ਨਜ਼ਰ ਇਹ ਸਾਰਾ ਕੁਝ ਚੱਲਦਾ ਪਿਆ, ਮੈਂ ਇਹਨੂੰ ਇਸ ਤਰ੍ਹਾਂ ਵੀ ਦੇਖ ਰਿਹਾ ਜੀ। ਤਾਂ ਉਹਦੇ ਵਿੱਚ ਕਿਉਂਕਿ ਸਿੱਖ ਜੋ ਹੈਗੇ ਨੇ US ਦੇ ਵਿੱਚ, ਜਿਹੜਾ ਡਾਇਸਪੋਰਾ ਹੈ, ਉਹਨੂੰ ਨਜ਼ਰ ਅੰਦਾਜ਼ ਤੁਸੀਂ ਕਰ ਨਹੀਂ ਸਕਦੇ। ਤਾਂ ਰਾਹੁਲ ਗਾਂਧੀ ਦਾ ਠੀਕ ਆ, ਆਵਾਜ਼ ਚੁੱਕਣਾ, ਸਿੱਖਾਂ ਨੂੰ ਆਪਦੇ ਨੇੜੇ ਹੋਰ ਕਰਨਾ ਹੋ ਸਕਦਾ ਹੈ, ਤੇ ਰਾਹੁਲ ਗਾਂਧੀ ਕੋਈ ਸਿੱਖਾਂ ਦਾ ਮਾੜਾ ਸੋਚਦੇ ਵੀ ਨਹੀਂ, ਇਹ ਵੀ ਸੱਚ ਹੈ। ਕੋਈ ਉਹ ਚਲੋ ਠੀਕ ਹੈ, ਜਿਹੜਾ ਆਪਾਂ ਅਤੀਤ ਦੇ ਵਿੱਚ ਦਰਬਾਰ ਸਾਹਿਬ ਹਮਲਾ ਜਾਂ ਸਿੱਖ ਕਤਲੇਆਮ ਨੂੰ ਆਪਾਂ ਛੱਡ ਦਈਏ, ਰਾਹੁਲ ਗਾਂਧੀ ਉਦੋਂ ਕੋਈ ਪਾਵਰਫੁਲ ਆਦਮੀ ਨਹੀਂ ਸੀਗਾ। ਤਾਂ ਰਾਹੁਲ ਗਾਂਧੀ ਸ਼ਾਇਦ ਹੋ ਸਕਦਾ ਆਪਣੀ ਜੋ ਉਹਦੀ ਰਾਜਨੀਤੀ ਉਹਦੇ ਲਿਹਾਜ਼ ਨਾਲ ਚੱਲਦਾ ਹੋਵੇ, ਬਟ ਗੱਲ ਇਹ ਆ ਕਿ ਜੋ ਰਾਹੁਲ ਗਾਂਧੀ ਨੇ ਇੱਕ ਹੋਰ ਗੱਲ ਕਹੀ ਹੈ, ਚਲੋ ਇਹ ਵੀ ਛੱਡ ਦਈਏ ਆਪਾਂ, ਇਹਦੇ ਤੇ ਹੁਣ ਮੈਂ ਦੋਨੇ ਤੁਹਾਨੂੰ ਰਿਐਕਸ਼ਨ ਦੱਸ ਦਿੱਤੇ ਆ। ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਗੱਲ ਠੀਕ ਆ, ਤੇ ਦੂਸਰੇ ਪਾਸੇ ਉਹ ਕਹਿੰਦੇ ਆ ਕਿ ਇਹ ਰਾਸ਼ਟਰੀ ਏਕਤਾ ਦੀ ਗੱਲ ਨਾ ਕਰੇ। ਅੱਛਾ, ਰਾਸ਼ਟਰੀ ਏਕਤਾ ਇੱਕ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਗੱਲ ਰਾਹੁਲ ਗਾਂਧੀ ਕਰੇ ਕਿਹੜੀ। ਕੱਲ ਚਾਈਨਾ ਦੀ ਕੀਤੀ, ਤੇ ਇਹ ਕਹਿੰਦੇ ਇਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰੋ, ਇਹ ਦੇਸ਼ ਦੀ ਬਦਨਾਮੀ ਕਰਦਾ, ਤੇ ਮੋਦੀ ਤੇ ਜਾ ਕੇ ਕਦੇ ਇਸ ਦੇਸ਼ ਨੂੰ ਸਪੇਰਿਆਂ ਦਾ ਦੇਸ਼, ਕਦੇ ਇਸ ਮੁਲਕ ਨੂੰ ਕਹਿ ਦਿੰਦਾ ਆ ਕਿ ਬਾਈ ਇੱਥੇ ਜੰਮਣ ਤੇ ਕੁਝ ਲੋਕ ਅਫਸੋਸ ਕਰਦੇ ਆ ਵਗੈਰਾ ਵਗੈਰਾ, ਤਾਂ ਉੱਥੇ ਤਾਂ 5-7 ਮੁਕੱਦਮੇ ਲੱਗਣੇ ਚਾਹੀਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਰਾਹੁਲ ਗਾਂਧੀ ਨੇ ਜੋ ਚਾਈਨਾ ਦੇ ਸੰਦਰਭ ਚ ਗੱਲ ਕਹੀ ਸੀਗੀ ਉਹ ਬਿਲਕੁਲ ਸੱਚ ਆ, ਕਿਉਂਕਿ 99 ਬਿਲੀਅਨ
ਡਾਲਰ 99 ਬਿਲੀਅਨ ਡਾਲਰ ਦਾ ਸਾਡਾ ਟ੍ਰੇਡ ਡੈਫਿਸਿਟ ਆ। ਇਹਦਾ ਮਤਲਬ ਹੈ ਕਿ ਅਸੀਂ ਚਾਈਨਾ ਦੇ ਜੋ ਇੰਪੋਰਟ ਨੇ ਉਹਦੇ ਤੇ ਨਿਰਭਰ ਹੈ। ਜੀ ਜੀ। ਹੁਣ WhatsApp ਯੂਨੀਵਰਸਿਟੀ ਦੇ ਪੜ੍ਹੇ ਜਿਹੜੇ ਇੱਕੋ ਗੱਲ ਕਹੀ ਜਾਂਦੇ ਨੇ ਕਿ ਉਹਨੇ ਦੇਸ਼ ਧਰੋਹ ਕੀਤਾ, ਉਹਨੇ ਦੇਸ਼ ਦੀ ਬਦਨਾਮੀ ਕੀਤੀ। ਦੱਸੋ ਇਹਦੇ ਚ ਕਿਹੜੀ ਬਦਨਾਮੀ ਆ ਬਈ? ਸਾਡੀ ਜਗ੍ਹਾ ਨਹੀਂ ਉਹਨਾਂ ਨੇ ਨੱਪੀ ਆ ਕੇ ਜੀ, ਇਹਦੇ ਚ ਕਿਹੜੀ ਬਦਨਾਮੀ ਆ? ਤਾਂ ਉਹ ਤੁਹਾਨੂੰ ਨਾਲੇ ਵਪਾਰ ਵੀ ਦੇ ਕੇ ਤੇ ਪੈਸਾ ਵੀ ਕਮਾ ਰਹੇ ਨੇ, ਇਹਦੇ ਚ ਕਿਹੜੀ ਬਦਨਾਮੀ? ਤਾਂ ਮਤਲਬ ਕਿ ਕੁਝ ਅੰਨੀਆਂ ਚੀਜ਼ਾਂ ਹੈਗੀਆਂ। ਪਰ ਮੈਨੂੰ ਮਾਫ ਕਰਨਾ, ਹੋ ਸਕਦਾ ਕਿ ਮੈਂ ਗਲਤ ਹੋਵਾਂ, ਮੈਂ ਇਸ ਚੀਜ਼ ਚ ਕਦੇ ਕੋਈ ਅੜਦਾ ਨਹੀਂ ਹੁੰਦਾ ਕਿ ਪੱਗ ਬੰਨਣਾ ਜਾਂ ਬਈ ਗੁਰਦੁਆਰੇ ਜਾਣ ਤੋਂ ਐਸੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਸਾਨੂੰ ਗੁਰਦੁਆਰੇ ਜਾਣ ਤੋਂ ਕੋਈ ਰੋਕ ਲਏਗਾ। ਜਦੋਂ ਕੋਈ ਰੋਕਣ ਆਏਗਾ ਫਿਰ ਦੇਖੀ ਜਾਏਗੀ। ਨਾਲੇ ਮਿੰਟੂ ਜੀ, ਉਹ ਚਲੋ ਮੈਂ ਉਹਨਾਂ ਦੀ ਜਿਹੜੀ ਅਸਲ ਦੇ ਵਿੱਚ ਉਹ ਜਿਹੜੀ ਗੱਲਬਾਤ ਕਰ ਰਹੇ ਸੀ, ਗੱਲਬਾਤ ਤਾਂ ਨਹੀਂ ਸੁਣੀ, ਮੈਂ ਟੈਕਸਟ ਪੜ੍ਹ ਰਿਹਾ ਸੀ ਕਿਸੇ ਵੈਬਸਾਈਟ ਦੇ ਉੱਤੇ ਇਸ ਬਾਬਤ। ਉਹ ਕਹਿ ਰਹੇ ਸੀ ਆਰਥਿਕ ਸਮਾਨਤਾ ਉੱਤੇ ਵੀ ਸ਼ਾਇਦ ਉਹ ਗੱਲਬਾਤ ਕਰ ਰਹੇ ਸੀ, ਜਾਂ ਕੈਪਟਨ ਜਿਹੜਾ ਕਰੋਨੀ ਪੂੰਜੀਵਾਦ ਆ ਇਹਦੇ ਤੇ ਗੱਲਬਾਤ ਕਰ ਰਹੇ ਸੀਗੇ, ਮਾਈਨੋਰਟੀਜ਼ ਦੇ ਬਾਰੇ ਅਸਲ ਦੇ ਵਿੱਚ ਉਹ ਜਿਹੜੀ ਗੱਲ ਕਰ ਰਹੇ ਸੀ। ਉਦੋਂ ਸ਼ਾਇਦ ਉਹ ਟਿੱਪਣੀ ਦੇ ਵਿੱਚ ਭਾਜਪਾ ਨੇ ਇੰਨਾ ਕੰਸ਼ ਚੱਕ ਕੇ ਜਿਹੜਾ ਵਾਇਰਲ ਕੀਤਾ। ਦੇਖੋ ਗੱਲ ਇਹ ਮਾਈਨੋਰਟੀ ਦੇ ਸੰਦਰਭ ਚ ਗੱਲ ਰਾਹੁਲ ਗਾਂਧੀ ਨਾ ਕਰੇਗਾ ਤਾਂ ਕੌਣ ਕਰੇਗਾ? ਠੀਕ ਹੈ ਨਾ ਸਾਹਿਬ। ਪਰ ਉਹ ਜਿਹੜੀ ਗੱਲ ਕਰਨੀ ਹੈ, ਮੈਂ ਜਿਹੜੀ ਇੰਡੀਅਨ ਵੈਬਸਾਈਟ ਤੋਂ ਦੈਨਿਕ ਭਾਸਕਰ ਜਿਹੜੀ ਸਭ ਤੋਂ ਪਪੂਲਰ ਵੈਬਸਾਈਟ ਹੈ, ਮੈਂ ਉਹਦੇ ਤੋਂ ਕੋਟ ਕਰਕੇ, ਮੈਂ ਵੀ ਨਹੀਂ ਸੁਣਿਆ ਤੁਹਾਡੇ ਵਾਂਗੂ, ਹਾਂਜੀ ਸੁਣਿਆ ਨਹੀਂ, ਮੈਂ ਤੁਹਾਨੂੰ ਕਹਿ ਦਿਆਂ ਮੈਂ ਝੂਠ ਨਹੀਂ, ਕਿਉਂਕਿ ਉੱਥੇ ਉਹਨਾਂ ਨੇ ਸਾਰਿਆਂ ਦੇ ਰਿਐਕਸ਼ਨ ਪਾਏ ਹੋਏ ਨੇ। ਮੈਂ ਉੱਥੋਂ ਤੁਹਾਨੂੰ ਦੱਸ ਰਿਹਾ, ਮੈਂ ਵੀ ਉਹਦੇ ਤੇ ਗੱਲ ਕਰ ਰਿਹਾ ਕਿ ਐਸਾ ਕੁਝ ਨਹੀਂ ਹੈਗਾ। ਸਾਨੂੰ ਕਿਹੜਾ ਰੋਕੇਗਾ ਬਈ? ਆਓ ਰੋਕ ਸਕੇ ਤਾਂ ਰੋਕ ਲੈ, ਕੌਣ ਸਾਨੂੰ ਗੁਰੂ ਘਰਾਂ ਚ ਜਾਣ ਤੋਂ ਰੋਕ ਸਕਦਾ? ਬਾਕੀ ਗੱਲ ਹੈ ਕਿ ਠੀਕ ਹੈ, ਮਾਈਨੋਰਟੀ ਦੀ ਗੱਲ ਕਰਦੇ ਆ ਤਾਂ ਉਹਦੇ ਵਾਸਤੇ ਉਹ ਜ਼ਿੰਮੇਵਾਰ ਨੇ, ਕਿਉਂਕਿ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ, ਉਹਨਾਂ ਨੂੰ ਕੋਈ ਨਹੀਂ ਰੋਕੇਗਾ। ਪਰ ਗੱਲ ਉਨੀ ਕਰੋ ਜਿਹੜੀ ਪ੍ਰਵੀਨ ਜੀ ਸਹੀ ਆ। ਮੈਂ ਉਸ ਜਿਹੜੀ ਇੱਕ ਕੰਟਰੋਵਰਸੀ ਜਿਹੜੀ ਹੈ ਇੱਥੇ ਆ ਕੇ ਕੀ ਭਾਸ਼ਣ ਦਿੱਤਾ, ਮੈਂ ਸਾਰਾ ਭਾਸ਼ਣ ਨਹੀਂ ਸੁਣਿਆ, ਮੈਂ ਇੱਥੋਂ ਦੀ ਕੰਟਰੋਵਰਸੀ ਤੁਹਾਨੂੰ ਸੁਣਾ ਰਿਹਾ ਜੀ। ਸਮੇਧ ਸੈਣੀ ਨੂੰ ਮਿੰਟੂ ਜੀ ਵੱਡਾ ਝਟਕਾ ਲੱਗਿਆ ਕੋਈ? ਦੇਖੋ ਇਹਦੀ ਸਮੇਧ ਸੈਣੀ ਦੀ ਵੀ ਹੋਣੀ ਵੇਖਿਓ ਤੁਸੀਂ। ਆਸਾਰਾਮ ਵਰਗੀ ਇੱਕ ਆ ਜਿਹੜਾ ਬਣਿਆ ਫਿਰਦਾ ਸੀਗਾ ਆਪਣੇ ਆਪ ਦੇ ਵਿੱਚ ਮੈਸੇਂਜਰ ਆਫ ਦਾ ਗੋਡ, ਇਹਦੇ ਵਰਗੀ ਜਾਂ ਸੱਜਣ ਕੁਮਾਰ ਵਰਗੀ ਹੋਣੀ ਆ। ਇਹਦੀ ਹੋਣੀ ਇਸੇ ਤਰ੍ਹਾਂ ਦੀ ਹੋਣੀ ਆ, ਤੁਸੀਂ ਦੇਖਦੇ ਜਾਣਾ। ਆ ਟਾਈਟਲਰ ਦਾ ਕੀ ਬਣਿਆ ਵੇਖੋ, ਉਦੋਂ ਕੀਤੀ ਸੀ ਨਾ ਖਬਰ ਆਪਾਂ, ਇਹ ਟਾਈਟਲਰ ਵੀ ਆ ਗਿਆ ਟਿਕਾਣੇ ਤੇ, ਕਿੰਨਾ ਭੱਜਿਆ, ਕੀ ਕੁਝ ਕੀਤਾ, ਸਟਿੰਗ ਆਪਰੇਸ਼ਨ ਹੋਏ, ਬੁਰਾ ਹਾਲ, ਤਾਂ ਗਵਾਹਾਂ ਨੂੰ ਬਾਹਰਲੇ ਮੁਲਕਾਂ ਚ ਸੈਟਲਡ ਕੀਤਾ, ਕਿੰਨਾ ਕੁਝ ਕੀਤਾ, ਕੁਝ ਨਹੀਂ ਕੰਮ ਆਉਂਦਾ। ਉਹ ਦੇਖੋ ਕਰਨੀਆਂ ਭਰਨੀਆਂ ਇੱਥੇ ਆ, ਕਈ ਵਾਰ ਦੇਰ ਲੱਗ ਜਾਂਦੀ ਆ ਪਰ ਸਮਾਂ ਆਉਂਦਾ। ਤਾਂ ਗੱਲ ਇਹ ਆ ਕਿ ਦੇਖੋ ਸਮੇਧ ਸੈਣੀ ਗਿਆ ਸੀਗਾ ਸੁਪਰੀਮ ਕੋਰਟ, ਕਿਉਂਕਿ ਹਾਈ ਕੋਰਟ ਨੇ ਇਹਦੀਆਂ ਪਟੀਸ਼ਨਾਂ ਜਿਹੜੀਆਂ ਖਾਰਜ ਕਰ ਦਿੱਤੀਆਂ ਸੀਗੀਆਂ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਦੇ ਵਿੱਚ। ਠੀਕ ਹੈ ਸਰ। ਤਾਂ ਹੁਣ ਉੱਥੇ ਜਦੋਂ ਗਿਆ ਤਾਂ ਸੁਪਰੀਮ ਕੋਰਟ ਨੇ ਵੀ ਇਹਨੂੰ ਇੱਕ ਕਰਾਰਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਵੀ ਜਿਹੜੀ ਇਹਦੀ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਾਈ ਕੋਰਟ ਪਹਿਲਾਂ ਹੀ ਖਾਰਜ ਕਰ ਚੁੱਕੀ ਆ। ਮੁਲਤਾਨੀ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਦੇ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਸੀਗੇ, ਤੇ ਉਹਨਾਂ ਨੂੰ ਚੁੱਕ ਕੇ ਖਪਾ ਦਿੱਤਾ ਗਿਆ ਸੀਗਾ। ਅੱਜ ਤੱਕ ਡੈਡ ਬੋਡੀ ਵੀ ਸ਼ਾਇਦ ਨਹੀਂ ਲੱਭੀ। ਤਾਂ ਗੱਲ ਇਹ ਆ ਕਿ ਇਹਨੇ ਬਥੇਰੇ ਹੱਥ ਪੈਰ ਮਾਰੇ ਆ ਕਿ ਜੀ ਅਮਰਿੰਦਰ ਸਿੰਘ ਨੇ ਜੋ ਕੀਤਾ ਉਹ ਰਾਜਨੀਤੀ ਤੋਂ ਪ੍ਰੇਰਿਤ ਆ, ਫਲਾ 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 ਫਲਾ। ਦੋ ਇਹਨੇ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਮੂਵ ਕੀਤੀਆਂ ਸੀ ਹਾਈ ਕੋਰਟ ਚ, ਇੱਕ FIR ਰੱਦ ਕਰਨ ਵਾਸਤੇ, ਇੱਕ ਬੇਲ ਵਾਸਤੇ। ਤਾਂ ਉਹ ਜਿਹੜੀ ਸ਼ਾਇਦ FIR ਰੱਦ ਕਰਨ ਵਾਸਤੇ ਆ, ਤਾਂ ਇਹਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਆਪਦਾ ਸਪਸ਼ਟ ਕਰ ਦਿੱਤਾ, ਯਾਨੀ ਉੱਥੋਂ ਇਹਨੂੰ ਝਟਕਾ ਵੱਜ ਗਿਆ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਸਮੇਧ ਸੈਣੀ ਤੇ ਜੇ ਕਾਰਵਾਈ ਕਰਨੀ ਚਾਹੇ ਭਗਵੰਤ ਮਾਨ ਸਰਕਾਰ, ਤੇ ਰਸਤਾ ਖੁੱਲਾ। ਹੁਣ ਇਹਨਾਂ ਤੇ ਡਿਪੈਂਡ ਕਰਦਾ, ਕਿਉਂਕਿ ਅਕਾਲੀਆਂ ਨੇ, ਹਾਂ ਕਾਂਗਰਸੀਆਂ ਨੇ ਕੁਛ ਕੀਤਾ। ਆਪਾਂ ਜਿਵੇਂ ਕਿਹਾ ਕਿ ਜਿਹੜੀ ਗੱਲ ਯਾਰ ਚੰਗੀ ਆ ਸੋ ਚੰਗੀ ਆ। ਅਮਰਿੰਦਰ ਸਿੰਘ ਹੋਰਾਂ ਦੀ ਚੂੜੀ ਟਾਈਟ ਕਰ ਦਿੱਤੀ ਸੀਗੀ, ਬਥੇਰਾ ਇਹਨੂੰ ਭਜਾਇਆ ਸਮੇਧ ਸੈਣੀ ਨੂੰ। ਇੱਕ ਰਾਤ ਹਵਾਲਾ ਚ ਵੀ ਮਾਰਤਾ। ਹਾਂਜੀ ਠੀਕ ਆ, ਕਾਂਗਰਸ ਦੇ ਸਮੇਂ ਹੀ ਇਹ ਉਹ ਬੰਦੇ ਆ ਜਿਨ੍ਹਾਂ ਨੇ ਕਹਿ ਲਓ ਕਿ ਇਸ ਪੰਜਾਬ ਦੀ ਧਰਤੀ ਤੇ ਇੱਕ ਆਪਣਾ ਅੱਡ ਤਰ੍ਹਾਂ ਦਾ ਖੂਨੀ ਰਾਜ ਚਲਾਇਆ ਹੋਇਆ ਸੀ ਕੁਝ ਅਫਸਰਾਂ ਨੇ। ਪਰ ਕਾਂਗਰਸ ਦੇ ਰਾਜ ਦੇ ਵਿੱਚ ਇਹਦੀ ਚੂੜੀ ਵੀ ਟਾਈਟ ਹੋਈ ਹੈ। ਇਹ ਦੋਵੇਂ ਗੱਲਾਂ ਨਾਲੋਂ ਨਾਲ ਨੇ, ਇਹ ਫੈਕਟ ਨੇ। ਤਾਂ ਖੈਰ ਹੁਣ ਜੇ ਭਗਵੰਤ ਮਾਨ ਸਰਕਾਰ ਚਾਹੇਗੀ ਤਾਂ ਮੇਰੇ ਖਿਆਲ ਦੇ ਨਾਲ ਡੈਫੀਨੇਟਲੀ ਸਮੇਧ ਸੈਣੀ ਨੂੰ ਪੰਜਾਲੀ ਦੇ ਹੇਠਾਂ ਜੋਇਆ ਜਾ ਸਕਦਾ ਹੈ, ਜੇ ਚਾਹਣਗੇ।
ਤਾਂ ਪਰ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਸਰਸੇ ਵਾਲਾ ਸਾਧ ਆ, ਉਹਦੇ ਕੇਸਾਂ ਦਾ ਸਟੇ ਹੋਇਆ ਪਿਆ ਹਾਈ ਕੋਰਟ ਤੋਂ ਜੀ। ਤੇ ਭਗਵੰਤ ਮਾਨ ਸਰਕਾਰ ਕੁੰਵਰ ਵਿਜੇ ਪ੍ਰਤਾਪ ਦੇ ਇੱਕ ਮੈਰਾਥਨ ਭਾਸ਼ਣ ਤੋਂ ਬਾਅਦ ਹੁਣ ਥੋੜਾ ਜਿਹਾ ਜਾਗੀ ਹੈ, ਨਹੀਂ ਤੇ ਇਹਨਾਂ ਨੂੰ ਤਾਂ ਭੁੱਲਿਆ ਪਿਆ ਜੀ। ਠੀਕ ਆ। ਸੋ ਇਸ ਵਾਸਤੇ ਇਹ ਸੈਂਸਿਟਿਵ ਮਾਮਲੇ ਜਿਹੜੇ ਆ, ਜਦੋਂ ਤੱਕ ਭਗਵੰਤ ਮਾਨ ਹੋਰੀ ਦਿਲੋਂ ਨਹੀਂ ਚਾਹਣਗੇ ਕਿ ਅਸੀਂ ਕਰੀਏ, ਉਦੋਂ ਤੱਕ ਇਹ ਹੱਲ ਨਹੀਂ ਹੋਣੇ। ਤਾਂ ਹੁਣ ਇਹਨਾਂ ਦੇ ਕੋਲ ਰਸਤਾ ਜ਼ਰੂਰ ਖੁੱਲੇਗਾ ਕਿ ਸੁਮੀਤ ਸੈਣੀ ਨੂੰ ਜਕੜਬੰਦ ਜਿਹੜਾ ਉਹ ਕਾੜਾ ਲਾ ਦੇਣ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਮਨਪ੍ਰੀਤ ਦੇ ਪਲਾਟ ਵਾਲੇ ਕੇਸ ਦੀ, ਇਹ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਜੀ। ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਇਹਨਾਂ ਦੀ ਪੇਸ਼ੀ ਪਈ ਸੀ ਉਦੋਂ ਭਗਵੰਤ ਮਾਨ ਨੂੰ ਚੰਗਾ ਵੰਗਾਰਿਆ ਸੀ ਇਹਨਾਂ ਨੇ। ਨਹੀਂ, ਉਹ ਤੇ ਉਹਨਾਂ ਨੇ ਕਿਹਾ ਕਿ ਭਗਵੰਤ ਮੇਰਾ ਮੂੰਹ ਨਾ ਖਲਵਾ। ਹਾਂਜੀ ਹਾਂਜੀ ਹਾਂਜੀ। ਨਹੀਂ ਤੇ ਤੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਰਹੇਗਾ, ਤੂੰ ਸਾਡੀ ਡਿੱਗੀ 'ਚ ਰੁੜਦਾ ਰਿਹਾ। ਹੁਣ ਮੈਂ ਇਹਦੋਂ ਵੱਧ ਨਹੀਂ ਕਹਿ ਸਕਦਾ, ਕਿਉਂਕਿ ਠੀਕ ਹੈ ਨਾ ਜੀ। ਨਹੀਂ, ਉਹਨਾਂ ਨੇ ਤਾਂ ਬਕਾਇਦਾ ਸਿਰਲੇਖ ਇਹੀ ਦਿੱਤਾ ਆਪਣੀ ਵੀਡੀਓ ਨੂੰ, ਜਿਹੜੀ ਉਹਨਾਂ ਨੇ ਬਾਗ ਦੇ ਵਿੱਚ ਬਹਿ ਕੇ ਪਾਈ ਸੀ, ਵੰਗਾਰਿਆ ਸੀ ਜਿਹੜੀ 'ਚ। ਉਹ ਕਿੰਨੂਆਂ ਦਾ ਮਸਲਾ ਹੋਇਆ ਸੀ। ਮਸਲਾ ਹੋਇਆ, ਹਾਂਜੀ ਹਾਂਜੀ। ਮੈਂ ਫੋਟੋ ਵੀ ਲੱਭ ਕੇ ਪਾ ਦਿੱਤੀ ਸੀ, ਜਦੋਂ ਉਸੇ ਬਾਦਲ ਪਿੰਡ ਦੇ ਵਿੱਚ ਇਹ ਜੀਪ ਤੇ ਮਨਪ੍ਰੀਤ ਬਾਦਲ ਦੇ ਨਾਲ ਸਵਾਰ ਸੀ। ਮੈਂ ਕਿਹਾ ਕਿੰਨੂਆਂ ਦੀ ਗਿਣਤੀ ਉਦੋਂ ਹੋ ਰਹੀ ਸੀ 2011 ਦੇ ਕਰੀਬ। ਜੀ ਜੀ। ਜਦੋਂ ਬਾਦਲ ਪਿੰਡ ਦੇ ਵਿੱਚ ਕਹਿ ਲੋ ਕਿ ਪੂਰੇ ਲੱਗਦੇ ਹੁੰਦੇ ਸਨ ਰਾੜੇ। ਖੈਰ ਮੈਨੂੰ ਉਹ ਵੀ ਪਤਾ ਕਿ ਕਿੱਥੇ ਰਾੜੇ ਲੱਗਦੇ ਹੁੰਦੇ ਸੀ ਜੀ। ਗੱਲ ਇਹ ਆ ਕਿ ਇਹੀ ਗੱਲ ਫਿਰ ਮਨਪ੍ਰੀਤ ਬਾਦਲ ਨੇ ਕੀਤੀ, ਕਿਉਂਕਿ ਦੇਖੋ ਦੋਨਾਂ ਦਾ ਹੁਣ ਦੋਸਤਾਨਾ ਜਿਹੜਾ ਉਹ ਅਦਾਵਤ 'ਚ ਬਦਲ ਚੁੱਕਾ ਹੈ, ਪਰਸਨਲ ਮੈਟਰ ਹੈ। ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਹੀ ਇਹ ਯਾਰੀ ਜਿਹੜੀ ਆ ਅਦਾਵਤ 'ਚ ਬਦਲ ਗਈ ਸੀ, ਘਰੇਲੂ ਕੋਈ ਮਾਮਲਾ ਸੀ। ਖੈਰ ਦੇਖੋ ਗੱਲ ਇਹ ਆ ਕਿ ਹੁਣ ਮਨਪ੍ਰੀਤ ਬਾਦਲ ਦਾ ਜਿਹੜਾ ਪਲਾਟ ਵਾਲਾ ਮਸਲਾ ਹੈ, ਇਹਦੇ ਵਿੱਚ ਕੀ ਆ ਕਿ BDA ਦੇ ਜਿਹੜੇ ਅਧਿਕਾਰੀ ਆ ਕਹਿੰਦੇ ਉਹਨਾਂ ਤੇ ਕਾਰਵਾਈ ਹੋਏਗੀ, ਪਰ ਮੈਂ ਇਸ ਨੂੰ ਮੰਨ ਰਿਹਾ ਕਿਉਂਕਿ ਮਨਪ੍ਰੀਤ ਇਸ ਵੇਲੇ ਕਾਨੂੰਨੀ ਤੌਰ ਤੇ ਤਾਂ ਠੀਕ ਹੈ, ਉਹਨਾਂ ਕੋਲ ਪ੍ਰੋਟੈਕਸ਼ਨ ਹੋਏਗੀ, ਤਦੇ ਉਤਰੇ ਫਿਰਦੇ ਆ ਨਾ, ਮਾਮਲਾ ਤੇ ਦਰਜ ਹੈ। ਤਾਂ ਕਿਉਂਕਿ ਇਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਜਾ ਕੇ ਆਧਾਰ ਦੱਸਿਆ ਸੀਗਾ ਉਹ ਇਹੀ ਸੀ ਕਿ ਸਾਡਾ ਕੀ ਕਸੂਰ ਆ, ਬੋਲੀ ਤੇ ਲਿਆ ਜੀ, ਪਰ ਜੋ ਬੇਨੀਮੀਆਂ ਜੇ ਹੋਈਆਂ ਤੇ ਉਹ BDA ਵਾਲਿਆਂ ਨੇ ਕੀਤੀਆਂ ਹੋਣੀਆਂ, ਬਠਿੰਡਾ ਡਿਵੈਲਪਮੈਂਟ ਅਥਾਰਟੀ ਵਾਲਿਆਂ ਨੇ, ਕਿ ਭਾਈ ਸਿਆਸਤ ਦੇ ਮਿਰਜ਼ਾ ਗਾਲਿਬ ਦਾ ਕੋਈ ਕਸੂਰ ਥੋੜੀ ਹੈ ਜੀ ਜੀ। ਇਹ ਤਾਂ ਜਿਹੜੇ ਉਹ ਜਿਨ੍ਹਾਂ ਨੇ ਕੰਮ ਕਰਨਾ ਸੀ, ਨਕਸ਼ਾ ਅਪਲੋਡ ਕਰਨਾ ਸੀਗਾ ਜਾਂ ਇੱਧਰ ਕੋਈ ਅੰਤਰ ਬੋਲੀ ਦਾ ਵੇਖਣਾ ਸੀਗਾ, ਉਹ ਸਾਰਾ ਕੁਝ ਉਹਨਾਂ ਦੇ ਜ਼ਿੰਮੇ ਸੀ। ਉਹਨਾਂ ਨੇ ਤਾਂ ਪਹਿਲੇ ਹੀ ਅਫਸਰਾਂ ਨੂੰ ਰਗੜਾ ਦਿੱਤਾ। ਹੁਣ ਅਫਸਰ ਜਿਹੜੇ ਆ ਉਹਨਾਂ ਤੇ ਕਾਰਵਾਈ ਕਰਨ ਦੀ ਖਬਰ ਅੱਜ ਪੰਜਾਬੀ ਟ੍ਰਿਬਿਊਨ 'ਚ ਵੀ ਛਪੀ ਆ। ਵੈਸੇ ਵੀ ਦੱਸਦੇ ਆ ਕਿ ਹਿਲਜੁਲ ਹੈ ਫਾਈਲਾਂ ਦੀ। ਤਾਂ ਗੱਲ ਇਹ ਆ ਪ੍ਰਵੀਨ ਜੀ ਕਿ ਜਦੋਂ ਫਾਈਲਾਂ ਦੀ ਹਿਲਜੁਲ ਹੋਏਗੀ, ਮਨਪ੍ਰੀਤ ਬਾਦਲ ਇਸ ਵੇਲੇ ਐਕਟਿਵ ਹੋ ਚੁੱਕੇ ਨੇ ਗਿੱਦੜਵਾ ਦੇ ਵਿੱਚ, ਜਦੋਂ ਉਹ ਹਿਲਜੁਲ ਹੋਏਗੀ ਬਰਾਬਰ, ਤਾਂ ਸਰ ਉਹ ਕਿਤੇ ਨਾ ਕਿਤੇ ਅਸਰ ਤਾਂ, ਜੇ ਆਪਾਂ ਦੇਖੀਏ ਬਈ ਗਿੱਦੜਵਾਹਾ ਤੇ ਬਠਿੰਡਾ 'ਚ ਕੋਈ ਬਹੁਤਾ ਅੰਤਰ ਵੀ ਨਹੀਂ ਹੈਗਾ ਨਾ, ਵਾਟ ਵੀ ਹੈ ਨਹੀਂ ਗੀ ਜ਼ਿਆਦਾ, ਤਾਂ ਉਹਦਾ ਅਸਰ ਜ਼ਰੂਰ ਪਵੇਗਾ। ਯਾਨੀ ਪਲਾਟ ਵਾਲਾ ਕੇਸ ਜਿਹੜਾ ਲੋਕੀ ਭੁੱਲੇ ਖਲੋਤੇ ਆ, ਜੇ ਕੋਈ ਇੱਕ ਅੱਧ ਕਾਰਵਾਈ ਹੁੰਦੀ ਆ ਤਾਂ ਉਹ ਇਹਨਾਂ ਚੋਣਾਂ ਦੇ ਦੌਰਾਨ ਮੁੱਦਾ ਜਿਹੜਾ ਮਨਪ੍ਰੀਤ ਸਿੰਘ ਬਾਦਲ ਦੇ ਉਲਟ ਵਰਤਿਆ ਜਾਏ ਜੀ। ਤੇ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ DC ਦਾ ਜਿਹੜਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਜਿਹੜਾ ਕਥਿਤ ਕਾਤਲ ਹੈ ਮਿੰਟੂ ਜੀ, ਉਹ ਗ੍ਰਿਫਤਾਰ ਕੀਤਾ ਗਿਆ ਜੀ। ਦੇਖੋ ਇਹ ਕੱਲ 6:30 ਪੌਣੇ 7 ਕਤਲ ਹੋਇਆ, ਤੇ ਇਸ ਕਤਲ ਦੇ ਨਾਲ ਵੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਦਹਿਲ ਪੈਦਾ ਹੋਇਆ। ਮਸਲਾ ਇਹ ਆ ਕਿ ਰੋਜ਼ਾਨਾ ਤਾਂ ਨਹੀਂ, ਚਲੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਇਹੋ ਜਿਹੀ ਵਾਰਦਾਤ ਵਾਪਰਦੀ ਆ ਕਿ ਜਿਹਦੇ 'ਚ ਸਭ ਇਹੋ ਜਿਹਾ ਕੁਝ ਹੋ ਜਾਂਦਾ ਹੈ ਕਿ ਲੋਕ ਡਰ ਜਾਂਦੇ ਨੇ, ਕਿਸੇ ਨਾਲ ਹੋਈ ਵੇਖ ਕੇ ਵੀ ਡਰ ਜਾਂਦੇ। ਇਹ ਸੂਰਤ ਹਾਲ ਹੈ। ਤਾਂ ਖੈਰ ਗੱਲ ਇਹ ਆ ਕਿ ਇਹ 56 ਕੁ ਸਾਲ ਦੇ ਵਿਅਕਤੀ ਸਨ, ਆਮ ਆਦਮੀ ਪਾਰਟੀ ਦੇ ਬਹੁਤ ਕਹਿ ਲਓ ਕਿ ਉਸ ਇਲਾਕੇ ਦੇ ਵਧੀਆ ਲੀਡਰ ਸੀਗੇ। ਤਾਂ ਹੁੰਦਾ ਕੀ ਹੈ ਕਿ ਜਦੋਂ ਇਹ ਮੋਟਰ ਤੋਂ, ਹੁਣ ਤੁਹਾਨੂੰ ਪਤਾ ਝੋਨੇ ਪੱਕਣ ਤੇ ਆ, ਸਵੇਰੇ ਸ਼ਾਮ ਗੇੜਾ ਮਾਰਿਆ ਜਾਂਦਾ, ਮਾੜਾ ਮੋਟਾ ਪਤਲਾ ਜਿਹਾ ਪਾਣੀ ਫੇਰ ਦਿੱਤਾ ਜਾਂਦਾ ਹੈ। ਲਿਆ ਕਿ ਇਹ ਜਦੋਂ ਵਾਪਸ ਆ ਰਹੇ ਸਨ, ਹੁਣ ਤੁਹਾਨੂੰ ਪਤਾ ਤਕਾਲਾ ਨੂੰ ਇਸ ਵੇਲੇ 6:30 ਵਜੇ ਰੌਲ ਗੋਲਾ ਜਿਹਾ ਉਰਾ ਹੋ ਜਾਂਦਾ ਪੰਜਾਬ ਦੇ ਵਿੱਚ। ਤਾਂ ਇਸੇ ਹੀ ਰੌਲ ਗੋਲੇ ਵਾਲੇ ਮਾਹੌਲ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਜਦੋਂ ਚੁੱਕਿਆ ਗਿਆ ਪਰਿਵਾਰਕ ਮੈਂਬਰਾਂ ਵੱਲੋਂ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਾਰੇ ਹੈਰਾਨ ਸੀਗੇ ਕਿ ਕੀ ਹੋ ਗਿਆ। ਹੁਣ ਮਸਲਾ ਇੱਥੇ ਵੀ ਆਮ ਆਦਮੀ ਪਾਰਟੀ ਦੀ ਆਨ ਸ਼ਾਨ ਦਾ ਬਣ ਗਿਆ ਨਾ, ਕਿ ਬਈ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਹੀ ਲੀਡਰ ਸੁਰੱਖਿਅਤ ਨਹੀਂ ਤੇ ਕੀ ਹੋਏਗਾ। ਫਿਰ ਇਹਨਾਂ ਨੇ
ਕੁਝ ਕੁ ਘੰਟਿਆਂ ਦੇ ਬਾਅਦ, ਯਾਨੀ ਅੱਜ 10-11 ਵਜੇ ਅੱਜ ਇਹ ਖਬਰ ਕੱਢ ਦਿੱਤੀ ਸੀਗੀ ਕਿ ਬੰਦਾ ਫੜ ਲਿਆ। ਬੰਦਾ ਜਿਹੜਾ ਫੜਿਆ ਗਿਆ ਕੋਈ ਆੜਤ ਦਾ ਕੰਮ ਕਰਨ ਵਾਲਾ ਹੈ ਤੇ ਉਹਦੀ ਕੋਈ ਰੰਜਿਸ਼ ਸੀ। ਜੀ ਜੀ। ਕੁਝ ਬੰਦੇ ਦੱਸਦੇ ਆ, ਮੈਨੂੰ ਇੱਕ ਵਿਅਕਤੀ ਨੇ ਦੱਸਿਆ, ਉਹ ਕੋਈ ਰਿਸ਼ਤੇਦਾਰੀ ਸੀ ਉਹਨਾਂ ਦਾ, ਕਹਿੰਦਾ ਕਿ ਦਰਅਸਲ ਹੈ ਝਗੜਾ ਸੀ ਕਿਸੇ ਪਰਿਵਾਰ ਦੇ ਨਾਲ, ਰਾਜੀਨਾਮਾ ਹੋ ਗਿਆ ਸੀ ਇਹਨਾਂ ਦਾ ਜੀ। 5-6 ਸਾਲ ਪਹਿਲਾਂ ਝਗੜਾ ਹੋਇਆ ਤੇ ਰਾਜੀਨਾਮਾ ਹੋ ਗਿਆ ਸੀਗਾ, ਸਾਰੇ ਰਾਜੀ ਹੋ ਗਏ। ਚਲੋ ਝਗੜੇ ਹੁੰਦੇ ਵੀ ਆ ਪਿੰਡਾਂ 'ਚ ਪ੍ਰਵੀਨ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਝਗੜੇ ਹੁੰਦੇ ਆ, ਆਪਣੇ ਵੀ ਹੋ ਜਾਂਦੇ, ਆਪਣੇ ਪਰਿਵਾਰਾਂ 'ਚ ਵੀ ਹੋ ਜਾਂਦੇ ਆ, ਬਾਹਰ ਵੀ ਹੋ ਜਾਂਦੇ ਆ, ਤਾਂ ਰਾਜੀਨਾਮੇ ਵੀ ਹੁੰਦੇ ਆ, ਦੋਨੇ ਚੀਜ਼ਾਂ ਨਾਲੋਂ ਨਾਲ ਚੱਲਦੀਆਂ। ਦੱਸਦੇ ਆ ਕਿ ਉਹਨਾਂ ਬੰਦਿਆਂ 'ਚੋਂ ਇੱਕ ਜਿਹੜਾ ਆੜਤ ਦਾ ਕੰਮ ਕਰਦਾ ਸੀ, ਜਿਹਦਾ ਇਸ ਝਗੜੇ 'ਚ ਕਹਿ ਲਓ ਕਿ ਪੱਗ ਲੈ ਗਈ ਸੀ, ਉਹ ਰੰਜ ਸੀ, ਉਸ ਬੰਦੇ ਨੇ ਕੱਢਿਆ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਗੋਲੀ ਕੱਲੇ ਨੇ ਮਾਰੀ ਆ ਜਾਂ ਸ਼ੂਟਰ ਹਾਇਰ ਕੀਤੇ ਗਏ ਆ, ਕਿਉਂਕਿ ਅੱਜ ਪ੍ਰੈਸ ਕਾਨਫਰੰਸ ਕਰਨੀ ਸੀ ਬਾਅਦ ਦੁਪਹਿਰੇ, ਮੇਰਾ ਕੋਈ ਨਿੱਜੀ ਰੁਝੇਵਾਂ ਸੀ, ਮੈਂ ਸੁਣ ਨਹੀਂ ਸਕਿਆ, ਪਰ ਇਹ ਖਬਰ ਜ਼ਰੂਰ ਆ ਗਈ ਸੀਗੀ ਕਿ ਇਹ ਜਿਹੜੀ ਵਜ੍ਹਾ ਹੈ, ਰੰਜਿਸ਼ ਹੈ, ਉਹ ਦਸਤਾਰ ਲੈਣ ਤੋਂ ਆ, ਪੱਗ ਲੈਣ ਤੋਂ ਆ, ਤਾਂ ਬੰਦਾ ਜਿਹੜਾ ਮੇਨ ਆ ਉਹ ਫੜ ਲਿਆ। ਇਹ ਘਟਨਾ ਜਿਹੜੀ ਆ ਖੰਨੇ ਦਾ ਇੱਕ ਪਿੰਡ ਆ, ਇੱਕ ਲੋਹਾ ਸ਼ਾਇਦ ਐਸਾ ਪਿੰਡ ਆ, ਉੱਥੇ ਵਾਪਰੀ ਸੀ ਜੀ ਜੀ। ਤੇ ਡੇਰਾ ਮੁਖੀ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ ਜੀ। ਹਾਂਜੀ, ਦੇਖੋ ਉਹ ਗੱਲ ਆਪਾਂ ਕਰਦੇ ਹੀ ਪਏ ਆ। ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਿਹੜਾ ਪਹੁੰਚਿਆ, ਇਹ ਰਣਜੀਤ ਸਿੰਘ ਕਤਲकांड ਦਾ ਹੈ, ਜਿਹਦੇ ਵਿੱਚ ਟ੍ਰਾਇਲ ਕੋਰਟ ਨੇ ਰਣਜੀਤ ਸਿੰਘ ਕੇਸ ਦੇ ਵਿੱਚ ਉਮਰ ਕੈਦ ਸੁਣਾ ਦਿੱਤੀ ਸੀਗੀ, ਪਰ ਹਾਈ ਕੋਰਟ ਨੇ ਬੜੀ ਤੇਜ਼ੀ ਦੇ ਨਾਲ ਇਸ ਮਸਲੇ ਨੂੰ ਨਿਬੇੜਦਿਆਂ ਬਰੀ ਕਰ ਦਿੱਤਾ ਸੀਗਾ, ਮਤਲਬ ਕਿ ਉਮਰ ਕੈਦ ਨੂੰ ਰੱਦ ਕਰ ਦਿੱਤਾ ਸੀਗਾ। ਤਾਂ ਸਾਹਿਬ ਉਹਦੇ ਵਿੱਚ ਇੱਕ ਦੋ ਚੀਜ਼ਾਂ ਉਸ ਵੇਲੇ ਵੀ ਅਸੀਂ ਨੋਟ ਕੀਤੀਆਂ ਸੀ, ਇਨਫੈਕਟ ਕਿ ਚਲੋ ਇਸ ਗੱਲ ਦੀ ਕਿਰਪਾ ਹੈ, ਅਸੀਂ ਸ਼ੁੱਕਰਵਾਰ ਹੀ ਦੱਸ ਦਿੱਤਾ ਸੀਗਾ ਕਿ ਡੇਰਾ ਮੁਖੀ ਨਾਲ ਜੁੜਿਆ ਇੱਕ ਬਹੁਤ ਵੱਡਾ ਫੈਸਲਾ ਆਏਗਾ। ਸੋਮਵਾਰ 10:38 ਤੇ ਉਹ ਫੈਸਲਾ ਆ ਗਿਆ ਸੀਗਾ ਜੀ। ਕਿਉਂਕਿ ਸਾਨੂੰ ਸਾਡੇ ਸੋਰਸ ਨੇ ਇਹ ਗੱਲ ਦੱਸ ਦਿੱਤੀ ਸੀਗੀ ਕਿ ਐਸਾ ਹੋਏਗਾ, 101% ਹੋਏਗਾ। ਕੁਝ ਐਸੇ ਸੋਰਸ ਹੁੰਦੇ ਆ ਤੁਹਾਡੇ, ਅੱਖਾਂ ਮੀਟ ਕੇ ਤੁਸੀਂ ਯਕੀਨ ਕਰ ਸਕਦੇ ਹੋ। ਤਾਂ ਮੈਂ ਕਿਸੇ ਅਦਾਰੇ ਤੇ 4:15 ਵਜੇ ਸ਼ੁੱਕਰਵਾਰ ਸ਼ਾਮੀ ਕਹਿ ਦਿੱਤਾ ਸੀਗਾ ਕਿ ਡੇਰਾ ਮੁਖੀ ਨਾਲ ਜੁੜਿਆ ਫੈਸਲਾ ਆਏਗਾ। ਕਿਉਂ? ਮੈਂ ਜਿਵੇਂ ਕਿਹਾ ਕਿ ਮੇਰੀ ਕੋਈ ਉੱਥੇ ਕੋਈ ਦਿਵਯ ਦ੍ਰਿਸ਼ਟੀ ਨਹੀਂ ਹੈ ਜੀ ਜੀ, ਸਾਡਾ ਸੋਰਸ ਕੋਈ ਐਸਾ ਹੁੰਦਾ ਜਿਹੜਾ ਦੱਸ ਦਿੰਦਾ ਕਿ ਖਿੱਚ ਦਿਓ ਕੰਮ, ਤਾਂ ਉੱਥੇ ਤੁਹਾਡਾ ਇੱਕ ਕਹਿ ਲਓ ਕਿ ਯਕੀਨ ਹੁੰਦਾ। ਕਈ ਵਾਰ ਗਲਤ ਵੀ ਹੋ ਜਾਂਦੀ ਇਨਫੋਰਮੇਸ਼ਨ, ਤਾਂ ਉਹ ਕਿਉਂ ਸੀ? ਕਿਉਂਕਿ ਅਸੀਂ ਕੁਝ ਚੀਜ਼ਾਂ ਦਾ ਅਧਿਐਨ ਕਰ ਲਿਆ, ਕਿਉਂਕਿ ਗੱਲਾਂ ਬਾਤਾਂ ਉੱਥੇ ਚੱਲ ਰਹੀਆਂ ਸੀ। ਇੱਕ ਜਸਟਿਸ ਸਾਹਿਬ ਸੀ, 2 ਦਿਨ ਬਾਅਦ ਰਿਟਾਇਰ ਹੋਣ ਜਾ ਰਹੇ ਸੀਗੇ। ਜਿਹੜਾ CBI ਦਾ ਕੌਂਸਲ ਸੀਗਾ, ਉਹ ਹਰਿਆਣਾ ਸਰਕਾਰ ਦੇ ਵਿੱਚ ਵਕੀਲ ਰਹਿ ਚੁੱਕਾ ਸੀਗਾ। ਸਭ ਇਸ ਤਰ੍ਹਾਂ ਹੈ ਕਿ ਮਤਲਬ 3 ਸਾਲਾਂ 'ਚ ਅਪੀਲ ਦਾ ਨਿਬੇੜਾ, ਇਹ ਪੂਰੀ ਉੱਥੇ ਵਕਾਲਤ ਪ੍ਰੈਕਟਿਸ ਕਰਨ ਵਾਲਿਆਂ ਨੂੰ ਵੀ ਹੈਰਾਨ ਕਰਨ ਵਾਲੀ ਗੱਲ ਸੀ। ਮੇਰੀ ਖੁਦ ਹੀ ਮੰਨ ਲਓ ਜਿੰਨੀ ਕੁ ਜਾਣਕਾਰੀ ਆ ਕਿ ਉੱਥੇ 2006 ਵਾਲੀਆਂ, 7 ਵਾਲੀਆਂ, 5 ਵਾਲੀਆਂ, 2002 ਵਾਲੀਆਂ ਅਪੀਲਾਂ ਹਾਲੇ ਪੈਂਡਿੰਗ ਨੇ। ਤਾਂ 21 ਵਾਲੀ ਕਿੱਦਾਂ 3 ਸਾਲ? ਔਰ ਉਹ ਵੀ ਇੱਕ ਮ੍ਰਿਤਕ, ਜਿਹੜਾ ਇਹਨਾਂ ਦੋਸ਼ੀਆਂ ਚੋਂ ਮ੍ਰਿਤਕ ਸੀ, ਉਹਦੇ ਪਰਿਵਾਰ ਦੀ ਅਰਜ਼ੀ ਤੇ, ਜਾਂ ਇਹਨਾਂ ਦਾ ਹੋਰ ਸੀਗਾ ਕ੍ਰਿਸ਼ਨ ਕੁਮਾਰ ਸ਼ਾਇਦ ਮੈਨੇਜਰ ਸੀਗਾ, ਉਹਦੇ ਬਿਆਨਾਂ। ਤਾਂ ਐਸੀ ਸੁਣਵਾਈ ਫਟਾਫਟ ਜਿਹੜੀ ਹੋਈ ਆ, ਉਹਦੇ ਤੋਂ ਪਹਿਲਾਂ ਹੀ ਅੰਦਾਜ਼ਾ ਲੱਗ ਗਿਆ ਕਿ ਕਿਉਂਕਿ ਇਹ ਮੀਡੀਆ ਤੋਂ ਵੀ ਦੂਰ ਰੱਖੀ ਗਈ ਸੀ ਜੀ, ਮੀਡੀਆ ਨੂੰ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿ ਸੁਣਵਾਈ ਚੱਲਦੀ ਪਈ ਆ। ਤਾਂ ਸਾਨੂੰ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼ੁੱਕਰਵਾਰ ਪਤਾ ਲੱਗਾ ਸੀਗਾ ਪ੍ਰਵੀਨ ਜੀ ਦੁਪਹਿਰੇ, ਤੇ ਉਹੀ ਗੱਲ ਹੈ ਕਿ ਸੋਮਵਾਰ 10:38 ਤੱਕ ਫੈਸਲਾ ਆ ਗਿਆ ਜੀ ਜੀ ਸਵੇਰੇ। ਇਹ ਕਹਾਣੀ ਸਾਰੀ ਵਾਪਰੀ ਸੀਗੀ। ਇਹਦੇ ਵਿੱਚ ਹੁਣ ਤੁਸੀਂ ਸਮਝ ਸਕਦੇ ਹੋ ਕੀ ਹੋਇਆ, ਕੀ ਨਹੀਂ ਹੋਇਆ, ਜਾਂ ਕੀ ਹੋਣ ਦੀ ਸੰਭਾਵਨਾ ਹੈ। ਤਾਂ ਬਹਰਹਾਲ ਹੁਣ ਸੁਪਰੀਮ ਕੋਰਟ ਨੂੰ ਅਗਾਂਹ ਇਸ ਚੈਲੰਜ ਨੂੰ, ਜਿਹੜਾ ਫੈਸਲਾ ਆਇਆ, ਇਹਨੂੰ ਚੈਲੰਜ ਜਿਹੜਾ ਕੀਤਾ ਗਿਆ, ਉਹਦੀ ਕਹਿ ਲਓ ਸੁਣਵਾਈ ਦਿੱਤੀ ਆ। ਹੁਣ ਮਾਮਲਾ ਜਿਹੜਾ ਉਹ ਚਲਾ ਜਾਏਗਾ ਸਾਹਿਬ ਸੁਪਰੀਮ ਕੋਰਟ ਜੀ ਜੀ। ਤੇ ਮੈਨੂੰ ਜੀ ਗੱਲ ਕਰੀਏ ਗੈਂਗਸਟਰਾਂ ਤੇ ਹੋਏ ਡਿਜੀਟਲ ਸਟ੍ਰਾਈਕ ਦੀ। ਹਾਂਜੀ, ਦੇਖੋ ਡਿਜੀਟਲ ਸਟ੍ਰਾਈਕ ਦੇ ਵਿੱਚ ਕੀ ਆ ਕਿ ਅੱਜ ਕੱਲ ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ, ਉਹ ਇਹਨਾਂ ਪੇਜਾਂ ਪੂਜਾਂ ਦੇ ਪ੍ਰਭਾਵ ਹੇਠ ਆਉਂਦੇ ਆ। ਤਾਂ ਅੱਜ ਇਹਨਾਂ ਨੇ ਕਾਰਵਾਈ ਕਰਕੇ ਕਾਫੀ ਜਿਹੜੇ ਪੇਜ ਆ, ਉਹ ਦੱਸਦੇ ਆ ਕਿ ਬਲੌਕ ਕੀਤੇ ਨੇ। ਮਤਲਬ ਕਿ 200-250 ਪੇਜ ਜਿਹੜਾ ਇਸ ਤਰ੍ਹਾਂ ਵੱਖ-ਵੱਖ
ਗੈਂਗਸਟਰ ਜਾਂ ਗੈਂਗਾਂ ਵੱਲੋਂ ਚਲਾਏ ਜਾ ਰਹੇ ਸੀਗੇ, ਜਿਨ੍ਹਾਂ ਦੇ ਵਿੱਚ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਜਾਂ ਕਈ ਵਾਰ ਹੋਰ ਸਮੱਗਰੀ ਪਾਈ ਜਾਂਦੀ ਆ, ਜਿਨ੍ਹਾਂ ਦਾ ਅੱਲੜ ਮਾਨਸਿਕਤਾ ਤੇ ਬੜਾ ਪ੍ਰਭਾਵ ਪੈਂਦਾ। ਸੋ ਉਹ ਕਹਿ ਲਓ ਕਿ ਬਲੌਕ ਕਰਵਾਏ ਗਏ। ਹੋਰ ਇਹਨਾਂ ਨੇ ਕਿਹੜੀ ਡਿਜੀਟਲ ਸਟ੍ਰਾਈਕ 'ਚ ਕੀ ਇਹਨਾਂ ਨੇ ਕਿਸੇ ਦੀ ਲੱਤ ਤੋੜਨੀ ਹੈ। ਇਹੀ ਹੁੰਦਾ ਕਿ ਜਿਹੜੇ ਪੇਜ ਵਗੈਰਾ ਇੱਧਰ ਚੱਲਦੇ ਹੁੰਦੇ ਆ, ਉਹ ਬਲੌਕ ਕਰਾ ਦਿੱਤੇ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਰਾਹੁਲ ਗਾਂਧੀ ਨੇ ਸਿੱਖਾਂ ਦੇ ਬਾਰੇ ਟਿੱਪਣੀ ਕੀਤੀ ਹੈ ਜਾਂ ਮਾਈਨੋਰਟੀਜ਼ ਦੇ ਬਾਰੇ ਟਿੱਪਣੀ ਕੀਤੀ ਹੈ। ਅਸਲ ਦੇ ਵਿੱਚ ਕਈ ਚੀਜ਼ਾਂ ਨਾ ਆਪਾਂ ਨੂੰ ਪੂਰੀ ਉਹਨਾਂ ਦੀ ਖੰਗਾਲ ਕਰਨੀ ਚਾਹੀਦੀ ਹੈ ਕਿ ਹੋ ਕੀ ਰਿਹਾ। ਇਹਦੇ ਵਿੱਚ ਨਾ ਤਾਂ ਆਪਾਂ ਕਿਸੇ ਦੀ ਸਾਈਡ ਲੈ ਰਹੇ ਹਾਂ ਤੇ ਨਾ ਹੀ ਆਪਾਂ ਇਹ ਕਹਿ ਰਹੇ ਹਾਂ ਕਿ ਆਹ ਚੀਜ਼ ਨਹੀਂ ਹੋਈ। ਜੋ ਵਾਪਰਿਆ ਉਹਦੇ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਤੇ ਉਹਨੂੰ ਸਿੱਖ ਪਰਸਪੈਕਟਿਵ ਤੋਂ ਕਿਵੇਂ ਉਹਨੂੰ ਦੇਖਿਆ ਜਾਣਾ ਚਾਹੀਦਾ, ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਲੰਘੇ ਦਿਨਾਂ ਦੇ ਵਿੱਚ 2 ਚੀਜ਼ਾਂ ਦੇ ਉੱਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਇੱਕ ਤਾਂ ਹਨੀ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਸਿੱਖਾਂ ਦੇ ਮਨਾਂ ਦੇ ਵਿੱਚ ਸ਼ਰਾਬ ਭਰ ਦੂੰ, ਮੈਂ ਇਹ ਕਰ ਦੂੰ। ਅਸਲ ਦੇ ਵਿੱਚ ਉਹ ਲਲਨ ਟਾਪ ਇੱਕ ਅਦਾਰਾ ਉੱਥੋਂ ਦਾ ਜਿਹੜਾ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰਦਾ ਔਰ ਉਹਨਾਂ ਦਾ ਕੰਟੈਂਟ ਠੀਕ ਵੀ ਹੁੰਦਾ। ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀ ਜਰਨਲਿਸਟਿਕ ਅਪਰੋਚ ਬਹੁਤ ਚੰਗੀ ਹੁੰਦੀ ਹੈ ਤੇ ਕਈ ਮਾਮਲਿਆਂ ਦੇ ਵਿੱਚ ਵਿਵਾਦਤ ਵੀ ਤੁਸੀਂ ਕਹਿ ਸਕਦੇ ਆ। ਉਹ ਹੁਣ ਜਿਹੜੀ ਪੂਰੀ ਵੀਡੀਓ ਆ, ਅਸਲ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਤੌਬਾ ਕਰ ਗਿਆ ਇਹਨਾਂ ਚੀਜ਼ਾਂ ਤੋਂ, ਕਿ ਕਿਸੇ ਦੌਰ ਦੇ ਵਿੱਚ ਮੈਂ ਇਸ ਸੋਚ ਦਾ ਸ਼ਿਕਾਰ ਸੀਗਾ, ਕਿਸੇ ਦੌਰ ਦੇ ਵਿੱਚ ਮੈਨੂੰ ਲੱਗਦਾ ਸੀਗਾ, ਪਰ ਹੁਣ ਮੈਂ ਵਾਪਸੀ ਚਾਹੁੰਦਾ ਜਾਂ ਹੁਣ ਮੈਨੂੰ ਇਹਨਾਂ ਗੁਨਾਹਾਂ ਦਾ ਮੈਨੂੰ ਅਸਰ ਹੋਇਆ ਜਾਂ ਮੈਨੂੰ ਅਹਿਸਾਸ ਹੋਇਆ ਤਾਂ ਮੈਂ ਨਹੀਂ ਕਰਨਾ ਚਾਹੁੰਦਾ। ਪਰ ਉਹ ਜਿਹੜਾ ਚੰਕ ਆ ਉਹਨਾਂ ਕੁ ਵਾਇਰਲ ਹੋ ਗਿਆ। ਹੁਣ ਮੀਡੀਆ ਕੁਝ ਚੀਜ਼ਾਂ ਨੂੰ ਬਦਲਦਾ ਕਿਵੇਂ ਆ, ਥੋਪਦਾ ਕਿਵੇਂ ਆ। ਲੰਘੇ ਦਿਨੀ ਆਪਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਗੱਲਬਾਤ ਕਰ ਰਹੇ ਸੀ, ਜਦੋਂ ਆਪਾਂ 6 ਸਤੰਬਰ ਦੇ ਵਿੱਚ ਸੀਗੇ, ਉਸ ਦਿਨ ਦੇ ਵਿੱਚ ਸੀਗੇ, ਤਾਂ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀਗੇ। ਉਹ 6 ਸਤੰਬਰ ਵਾਲੇ ਦਿਨ 1995 ਦਿਨ ਉਹਨਾਂ ਨੂੰ ਚੱਕਿਆ ਗਿਆ ਸੀਗਾ। ਇੱਕ ਇੰਡੀਅਨ ਵੈਬਸਾਈਟ ਜਾਂ ਕਹਿ ਲਓ ਪੰਜਾਬ ਦਾ ਇੱਕ ਬਹੁਤ ਵੱਡਾ ਅਦਾਰਾ ਜਿਹਦੇ ਤੇ ਤੁਸੀਂ ਗੁਰਬਾਣੀ ਸਰਵਣ ਕਰਦੇ ਆ, ਹੁਣ ਮੈਂ ਨਾਂ ਤਾਂ ਉਹਨਾਂ ਦਾ ਕੀ ਲਵਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਹੀ ਜਾਣਾ। ਉਹਨਾਂ ਨੇ ਕੀ ਲਿਖਿਆ, ਉਹ ਅੱਜ ਵੀ ਮੇਰੇ ਕੋਲੇ ਉਹ ਲਿੰਕ ਤੇ ਉਹ ਜਿਹੜਾ ਉਹਨਾਂ ਦਾ ਜੋ ਉਹਨਾਂ ਨੇ ਲਿਖਿਆ ਆਪਣੀ ਵੈਬਸਾਈਟ ਦੇ ਉੱਤੇ ਮੇਰੇ ਕੋਲ ਸਾਂਭਿਆ ਪਿਆ। ਉਹਨਾਂ ਨੇ ਲਿਖਿਆ ਕਿ ਅੱਜ ਦੇ ਦਿਨ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਜਦੋਂ ਗੱਲ ਕਰ ਰਹੇ ਸੀਗੇ, ਉਹਨਾਂ ਨੇ ਲਿਖਿਆ ਕਿ ਅੱਜ ਦੇ ਦਿਨ ਭਾਈ ਜਸਵੰਤ ਸਿੰਘ ਖਾਲੜਾ ਜੀ ਖੁਦ ਹੀ ਲਾਪਤਾ ਹੋ ਗਏ ਸਨ। ਮਤਲਬ ਉਹਨਾਂ ਦੀ ਜਿਹੜੀ ਵਰਡਿੰਗ ਹੈ, ਉਹ ਕਹਿੰਦੇ ਕਿ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖਸ ਸਨ ਜੋ 1980ਵਿਆਂ ਤੋਂ ਲੈ ਕੇ 90ਵਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੇ ਦੌਰਾਨ ਲਾਪਤਾ ਹੋਏ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖੁਦ ਹੀ ਲਾਪਤਾ ਹੋ ਗਏ ਸਨ। ਇਹ ਮੇਰੀਆਂ ਲਾਈਨਾਂ ਨਹੀਂ, ਇਹ ਜਿਹੜੀਆਂ ਉਸ ਵੈਬਸਾਈਟ ਨੇ ਜਿਹਦੇ ਤੇ ਤੁਸੀਂ ਗੁਰਬਾਣੀ ਸਰਵਣ ਕਰਦੇ ਆ। ਪੰਜਾਬ ਦਾ ਆਪਣੇ ਆਪ ਨੂੰ ਬਹੁਤ ਵੱਡਾ ਉਹ ਅਦਾਰਾ ਮੰਨਦਾ ਹੈ, ਇੱਕ ਬਹੁਤ ਵੱਡੇ ਰਾਜਨੀਤਿਕ ਪਰਿਵਾਰ ਦਾ ਉਹ ਅਦਾਰਾ ਹੈ, ਤੇ ਉਹਨਾਂ ਨੇ ਇਹ ਗੱਲ ਲਿਖੀ ਹੈ। ਹੁਣ ਹਿੰਸਕ ਖਾੜਕੂ ਲਹਿਰ ਦੇ ਦੌਰਾਨ, ਖਾੜਕੂ ਲਹਿਰ ਨੂੰ ਹਿੰਸਕ ਲਿਖਤਾ, ਲਾਪਤਾ ਹੋਏ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦਿਨ ਖੁਦ ਹੀ ਲਾਪਤਾ ਹੋ ਗਏ ਸਨ। ਗੱਲ ਦਾ ਪੂਰਾ ਨੈਰੇਟਿਵ, ਗੱਲ ਦਾ ਪੂਰਾ ਮਾਇਨਾ ਹੀ ਬਦਲ ਗਿਆ। ਪੰਜਾਬ ਦੇ ਵਿੱਚ ਜਦੋਂ ਇਹ ਕਿਹਾ ਜਾ ਸਕਦਾ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਪੁਲਿਸ ਲੋਕਾਂ ਦੇ ਬੱਚਿਆਂ ਦਾ, ਉਹਨਾਂ ਦੇ ਪੁੱਤਾਂ ਦਾ ਸ਼ਿਕਾਰ ਕਰ ਰਹੀ ਸੀ, ਤਾਂ ਉਦੋਂ ਉਹ ਲੋਕ ਭਾਲ ਕਰ ਰਹੇ ਸੀ ਲਾਪਤਾ ਲੋਕਾਂ ਦੀ, ਤੇ 6 ਸਤੰਬਰ 1995 ਦੇ ਦਿਨ ਪੰਜਾਬ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਕੋਈ ਉਗ ਸੁਗ ਨਹੀਂ ਨਿਕਲੀ। ਇਹ ਸ਼ਬਦ ਆਪਣੇ ਨੇ, ਗੱਲ ਅਸਲ ਦੇ ਵਿੱਚ ਇਹ ਹੈ। ਪਰ ਉਹ ਕਹਿ ਰਹੇ ਨੇ ਹਿੰਸਕ ਖਾੜਕੂ ਲਹਿਰ ਤੇ 6 ਸਤੰਬਰ 1995 ਦਿਨ ਖੁਦ ਹੀ ਲਾਪਤਾ ਹੋ ਗਏ। ਕੋਈ ਬੰਦਾ ਖੁਦ ਲਾਪਤਾ ਹੋ ਸਕਦਾ? ਕੋਈ ਬੰਦਾ ਜਿਹੜਾ ਮਾਨਸਿਕ ਤੌਰ ਤੇ ਇੰਨਾ ਸਮਰੱਥ ਹੋਵੇ, ਮਾਨਸਿਕ ਤੌਰ ਤੇ ਇੰਨਾ ਕੁ ਪਰਿਪੱਕ ਹੋਵੇ ਕਿ ਉਹਨੂੰ ਦਿਖ ਰਿਹਾ ਹੋਵੇ ਕਿ ਮੂਹਰੇ ਕੀ ਹੋਣਾ, ਬਾਵਜੂਦ ਇਸ ਦੇ ਉਹ ਅੱਗ 'ਚ ਹੱਥ ਪਾ ਲਵੇ, ਬਾਵਜੂਦ ਇਸ ਦੇ ਉਹ ਕੋਲਿਆਂ ਦੇ ਉਸ ਭੱਠੀ ਦੇ ਵਿੱਚ ਛਾਲ ਮਾਰ ਦੇਵੇ, ਉਹਨੂੰ ਤੁਸੀਂ ਲਿਖ ਰਹੇ ਹੋ ਕਿ ਆਪ ਲਾਪਤਾ ਹੋ ਗਿਆ। ਇਸੇ ਤਰ੍ਹਾਂ ਜਿਹੜੀ ਦੈਨਿਕ ਭਾਸਕਰ ਵੈਬਸਾਈਟ ਦਾ ਜ਼ਿਕਰ ਹੋਇਆ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਉਹ ਵੀ ਇਹਨਾਂ ਚੀਜ਼ਾਂ ਨੂੰ ਇਸੇ ਤਰ੍ਹਾਂ ਲਿਖ ਰਹੇ ਨੇ ਕਿ ਰਾਹੁਲ ਗਾਂਧੀ ਨੇ ਸਿੱਖਾਂ ਦੇ ਬਾਰੇ ਇਹ ਕਹਿ ਕੇ ਭਾਰਤ ਦੀ ਬੇਇੱਜ਼ਤੀ ਕੀਤੀ। ਉਹਨੇ ਕੀ ਕਿਹਾ? ਅਸਲ ਦੇ ਵਿੱਚ ਜਿਹੜਾ ਵੀਡੀਓ ਦਾ ਚੰਕ ਹੈ, ਵੀਡੀਓ ਦੇ ਵਿੱਚ ਉਹ ਕਹਿੰਦਾ ਕਿ ਭਾਰਤ ਦੇ ਵਿੱਚ ਮਾਈਨੋਰਟੀਜ਼ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਹੈ। ਔਰ ਜਿਵੇਂ ਉਹਨਾਂ ਨੇ ਇੱਕ ਉੱਥੇ ਕੋਈ ਸਿੱਖ ਭਾਈਚਾਰੇ ਦਾ ਕੋਈ ਨੌਜਵਾਨ ਬੈਠਾ ਸੀਗਾ, ਉਹ ਰਾਹੁਲ ਗਾਂਧੀ ਨੇ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ? ਉਹ ਕਹਿੰਦਾ ਜੀ ਮੇਰਾ ਨਾਮ ਹੈ। ਉਹ ਕਹਿੰਦਾ ਵੀ ਅੱਜ ਕੱਲ੍ਹ ਸਿੱਖਾਂ ਨੂੰ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਇਮਤਿਹਾਨਾਂ ਦੇ ਵਿੱਚ ਰੋਕਿਆ ਜਾਂਦਾ, ਉਹਨਾਂ ਨੂੰ ਹੋਰ ਉਹਨਾਂ ਦੇ ਜਿਹੜੇ ਧਾਰਮਿਕ ਪਹਿਰਾਵੇ ਨੇ ਉਹਨਾਂ ਕਰਕੇ ਜ਼ਲੀਲ ਕੀਤਾ ਜਾਂਦਾ ਹੈ। ਹੁਣ ਭਾਰਤ ਦੇ ਵਿੱਚ ਲੰਘੇ ਦਿਨਾਂ ਦੀਆਂ ਕੁਝ ਘਟਨਾਵਾਂ ਨੇ। ਇੱਕ ਤਾਂ ਸਿੱਖ ਨੌਜਵਾਨ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ, ਦੂਜਾ 3 ਸਿੱਖ ਆਗੂਆਂ ਨੂੰ ਏਅਰਪੋਰਟ ਤੇ ਰੋਕਿਆ ਗਿਆ ਉਹਨਾਂ ਦੇ ਕਾਰ ਪਾਏ ਹੋਣ ਕਰਕੇ। ਦਿੱਲੀ ਮੈਟਰੋ ਦਾ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਕਿਉਂਕਿ ਉਹਦੇ 'ਚ ਬਜ਼ੁਰਗ ਨੂੰ ਇੱਕ ਬਹੁਤ ਬੁਰੇ ਤਰੀਕੇ ਨਾਲ ਜ਼ਲੀਲ ਕੀਤਾ ਸੀ ਇੱਕ ਅਫਸਰ ਨੇ, ਉਹਨੇ ਰੋਕਿਆ ਕਿਉਂਕਿ ਉਹਨਾਂ ਦੇ ਕਿਰਪਾਨ ਪਾਈ ਹੋਈ ਸੀ। ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਹੀ ਸਾਂਝੀਆਂ ਕਰਦੇ ਹਾਂ ਕਿ ਬਈ ਇਹ ਸਿੱਖਾਂ ਨੂੰ ਜਾਂ ਉਹਨਾਂ ਦੇ ਧਾਰਮਿਕ ਕਾਰਾਂ ਕਰਕੇ ਰੋਕਿਆ ਜਾਂਦਾ। ਇਹਦੇ 'ਚ ਗਲਤ ਕੀ ਹੈ? ਮਾਈਨੋਰਟੀ ਦੇ ਮਾਮਲੇ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਮਾਈਨੋਰਟੀਜ਼ ਦੇ ਵਿੱਚ ਤਾਂ ਦਿੱਲੀ ਦੇ ਵਿੱਚ ਸੜਕ ਤੇ ਨਮਾਜ਼ ਅਦਾ ਕਰ ਰਹੇ ਲੋਕਾਂ ਨੂੰ ਠੁੱਡੇ ਮਾਰੇ, ਉਹ ਵੀ ਦਿੱਲੀ ਪੁਲਿਸ ਦੇ ਬੰਦਿਆਂ ਨੇ। ਇਹਦੇ 'ਚ ਗਲਤ ਕੀ ਹੈ? ਔਰ ਦੂਜੀ ਜਿਹੜੀ ਗੱਲ ਆ, ਕੁਝ ਲੋਕ ਕਹਿ ਦਿੰਦੇ ਆ ਜਦੋਂ ਆਪਾਂ ਇਸ ਤਰ੍ਹਾਂ ਕਿਸੇ ਰਾਹੁਲ ਗਾਂਧੀ ਵਰਗੇ ਬੰਦਿਆਂ ਨੂੰ, ਔਰ ਜਿਹੜੀ ਉਹ ਹੋਰ ਗੱਲ ਕਰ ਰਹੇ ਸੀਗੇ ਉਹ ਨਾ ਸਿਰਫ ਸਿੱਖਾਂ ਤੇ ਰੁਕੇ, ਉਹਨਾਂ ਨੇ ਕਿਹਾ ਕਿ ਇਸ ਟਾਈਮ ਭਾਰਤ ਦੇ ਵਿੱਚ
ਕਰੋਨੀ ਕੈਪੀਟਲਿਜ਼ਮ ਹੈ ਤੇ ਮਿਨੋਰਟੀਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹ ਅਸਹਿਮ ਦੇ ਮਾਹੌਲ ਦੇ ਵਿੱਚ ਨੇ ਤੇ ਅਸੁਰੱਖਿਅਤ ਮਹਿਸੂਸ ਕਰਦੇ ਨੇ। ਉਹ ਕਹਿੰਦੇ ਕਿ ਲੱਖਾਂ ਹੁਨਰਮੰਦ ਬੰਦੇ ਆ ਜਿਹਨੇ ਜਿਨ੍ਹਾਂ ਨੂੰ ਖੁੱਡੇ ਲਾਇਆ ਜਾ ਰਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉੱਥੇ ਭਾਰਤ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਹੁਨਰ ਦੇ ਸਤਿਕਾਰ ਦੀ ਘਾਟ ਹੈ। ਤੇ ਆਪਾਂ ਚਲੋ ਰਾਹੁਲ ਗਾਂਧੀ ਤੇ ਹੀ ਆਉਂਦੇ ਹਾਂ। ਹੁਣ ਕਈ ਬੰਦੇ ਕਹਿ ਦਿੰਦੇ ਬਈ ਇਹਨਾਂ ਨੇ ਤਾਂ ਚਲੋ ਰਾਹੁਲ ਗਾਂਧੀ ਨੇ ਤਾਂ ਆਹ ਕੀਤਾ, ਇਹਨਾਂ ਦੇ ਵੱਡਿਆਂ ਨੇ ਆਹ ਕੀਤਾ। ਉਸ ਗੱਲ ਤੋਂ ਆਪਾਂ ਭੱਜ ਨਹੀਂ ਸਕਦੇ। ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਕੁਛ ਖੂਨ ਦੀ ਇਹਨਾਂ ਨੇ ਖੇਡ ਖੇਡੀ ਪੰਜਾਬੀਆਂ ਦੇ ਬੱਚਿਆਂ ਦੇ ਨਾਲ, ਉਹ ਕਿਸੇ ਤੋਂ ਭੁੱਲਿਆ ਚੁੱਕਿਆ ਨਹੀਂ ਹੈ। ਕੋਈ ਬੰਦਾ ਉਸ ਚੀਜ਼ ਨੂੰ ਨਾ ਹੀ ਵਿਸਾਰ ਸਕਦਾ। ਦਿੱਲੀ ਸਿੱਖ ਕਤਲੇਆਮ ਦੇ ਵਿੱਚ ਕਾਂਗਰਸੀ ਆਗੂਆਂ ਜਿਹੜੇ ਆ ਅੱਜ ਕੱਲ੍ਹ ਜਿਨ੍ਹਾਂ ਦਾ ਆਪਾਂ ਟਾਈਟਲਰ ਵਰਗਿਆਂ ਦਾ ਜਾਂ ਹੋਰਾਂ ਦਾ ਸੱਜਣ ਕੁਮਾਰ ਵਰਗਿਆਂ ਦਾ ਜ਼ਿਕਰ ਕਰਦੇ ਹਾਂ, ਇਹ ਕਿਸੇ ਤੋਂ ਲੁਕਿਆ ਨਹੀਂ ਹੈ, ਕਿਸੇ ਤੋਂ ਭੁੱਲਿਆ ਨਹੀਂ ਹੈ। ਪਰ ਜਦੋਂ ਕੋਈ ਲੀਡਰ ਆਫ ਆਪੋਜੀਸ਼ਨ, ਹੁਣ ਭਾਜਪਾ ਨੂੰ ਕਿਉਂ ਔਖ ਹੋਈ ਹੈ? ਕਿਉਂਕਿ ਭਾਜਪਾ ਨੂੰ ਔਖ ਤਾਂ ਹੋਈ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਇਹ ਸਾਨੂੰ ਐਕਸਪੋਜ਼ ਕਰ ਰਿਹਾ। ਮੇਘਾਲਿਆ ਦੇ ਵਿੱਚ ਦੇਖ ਲਓ, ਸਿੱਖਾਂ ਦਾ ਉਜਾੜਾ ਹੋਇਆ। ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਦੇ ਨਾਲ ਜੋ ਹੋਇਆ, ਨਰਿੰਦਰ ਮੋਦੀ ਸਰਕਾਰ ਨੇ ਭਰੋਸਾ ਦਿੱਤਾ ਸੀ ਇੱਕ ਵਾਰੀ ਕਿ ਅਸੀਂ ਨਹੀਂ ਕਰਾਂਗੇ, ਪਰ ਬਾਵਜੂਦ ਇਸ ਦੇ ਗੁੱਝੇ ਤਰੀਕੇ ਨਾਲ ਉਹ ਚੀਜ਼ਾਂ ਜਾਰੀ ਰਹੀਆਂ। ਇਸੇ ਤਰ੍ਹਾਂ ਹੋਰ ਮਾਮਲਿਆਂ ਦੇ ਵਿੱਚ, ਇਸੇ ਤਰ੍ਹਾਂ ਮਿਨੋਰਟੀ ਦੀਆਂ ਕਿੰਨੀਆਂ ਕੁ ਘਟਨਾਵਾਂ ਆਪਾਂ ਕੋਟ ਕਰੀਏ ਤਾਂ ਉਹ ਜਿਹੜਾ ਵਾਪਰ ਰਿਹਾ ਉਹਨੂੰ ਹੁਣ ਇੱਕ ਲੀਡਰ ਆਫ ਆਪੋਜੀਸ਼ਨ, ਇੱਕ ਮੰਤਰੀ ਮੰਚ ਤੇ ਬੋਲ ਰਿਹਾ, ਤੇ ਭਾਵੇਂ ਰਾਹੁਲ ਗਾਂਧੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਆਪਾਂ ਤਾਂ ਇਹੀ ਕਹਾਂਗੇ ਕਿ ਜਿਹੜੀ ਗੱਲ ਉਹ ਬੋਲ ਰਿਹਾ ਅਸਲ ਦੇ ਵਿੱਚ ਕਈ ਚੀਜ਼ਾਂ ਨੂੰ ਆਪਾਂ ਜਦੋਂ ਚੁੱਕਦੇ ਹਾਂ ਇਸ਼ੂਜ਼ ਨੂੰ, ਉਦੋਂ ਸਾਨੂੰ ਉਹਨਾਂ ਮਾਮਲਿਆਂ ਦੇ ਵਿੱਚ ਹਵਾਲੇ ਦੇਣ ਦੀ ਲੋੜ ਹੁੰਦੀ ਹੈ। ਇਹਨੂੰ ਸਿੱਖ ਪਰਸਪੈਕਟਿਵ ਤੋਂ ਜੇ ਸਮਝਣਾ ਹੋਵੇ, ਕੱਲ ਨੂੰ ਜਦੋਂ ਸਿੱਖ ਆਗੂ ਗੱਲ ਕਰਨਗੇ ਉਹ ਕਹਿਣਗੇ ਕਿ ਤੁਸੀਂ ਕਿਹੜੇ ਮੂੰਹ ਦੇ ਨਾਲ ਇਹ ਸਾਡੇ ਉੱਤੇ ਸਾਨੂੰ ਦੱਸ ਦਿਓ ਕਿ ਤੁਹਾਡੀ ਉੱਥੇ ਕੀ ਹਾਲਤ ਹੈ, ਜਾਂ ਤੁਸੀਂ ਸਾਡੇ ਬਾਰੇ ਕਿਹੜੇ ਦਾਅਵੇ ਕਰਦੇ ਹੋ। ਤੁਹਾਡਾ ਹੀ ਲੀਡਰ ਆਫ ਆਪੋਜੀਸ਼ਨ ਅਮਰੀਕਾ ਦੇ ਵਿੱਚ ਬਹਿ ਕੇ, ਫਲਾਂ ਯੂਨੀਵਰਸਿਟੀ ਦੇ ਵਿੱਚ ਬਹਿ ਕੇ ਸਿੱਖਾਂ ਦੇ ਬਾਰੇ ਇਹ ਗੱਲ ਕਰਕੇ ਗਿਆ। ਗੱਲ ਸਿਰਫ ਇੰਨੀ ਹੈ। ਹੁਣ ਭਾਜਪਾ ਨੂੰ ਜਾਂ ਭਾਜਪਾ ਦੀ ਜਿਹੜੀ ਉੱਥੇ ਮਸ਼ੀਨਰੀ ਹੈ, ਸਿਰਸਾ ਵਰਗੇ ਨੇ ਜਾਂ ਪੁਰੀ ਵਰਗੇ ਲੋਕ ਨੇ, ਉਹ ਕਹਿ ਰਹੇ ਨੇ ਕਿ ਜੀ ਰਾਹੁਲ ਗਾਂਧੀ ਨੇ ਕੌਮਾਂਤਰੀ ਮੰਚਾਂ ਉੱਤੇ ਬੇਇੱਜ਼ਤੀ ਕੀਤੀ। ਹੁਣ ਬੇਇੱਜ਼ਤੀ ਤਾਂ ਨਰਿੰਦਰ ਮੋਦੀ ਖੁਦ ਕਰਵਾ ਜਾਂਦਾ ਜਦੋਂ ਉਹ ਗਲਤ ਮਲਤ ਆਂਕੜੇ ਕੋਟ ਕਰ ਜਾਂਦੇ ਨੇ ਕੌਮਾਂਤਰੀ ਮੰਚਾਂ ਦੇ ਉੱਤੇ। ਬੇਇੱਜ਼ਤੀ ਤਾਂ ਇੱਥੇ ਇਹ ਵੀ ਹੈ ਵੀ ਜਦੋਂ ਇੱਥੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਤੇ ਉਹਨਾਂ ਨੂੰ ਇੱਕ ਸਵਾਲ ਪੁੱਛਣ ਤੇ, ਮਿਨੋਰਟੀ ਬਾਰੇ ਸਵਾਲ ਪੁੱਛਣ ਤੇ ਇੱਕ ਭੜਕ ਜਾਂਦੀ ਹੈ ਤੇ ਉਸ ਬੀਬੀ ਨੂੰ ਤੁਸੀਂ ਟਰੋਲ ਕਰ ਦਿੰਦੇ ਹੋ। ਬੇਇੱਜ਼ਤੀ ਤਾਂ ਤੁਹਾਡੀ ਫਿਰ ਵੀ ਹੋ ਜਾਂਦੀ ਹੈ ਵੀ ਇੱਥੇ ਜਿਹੜਾ ਸਿੱਖ ਕਿਸਾਨੀ ਦੇ ਵਿੱਚ ਕੋਈ ਲੰਗਰ ਲਾਉਣ ਵਾਲਾ ਪਰਿਵਾਰ ਹੈ, ਉਹਨੂੰ ਤੁਸੀਂ 5 ਘੰਟੇ ਏਅਰਪੋਰਟ ਤੇ ਜ਼ਲੀਲ ਕਰਦੇ ਹੋ। ਕੋਈ ਬਹੁਤ ਵੱਡਾ ਅੰਗਦ ਸਿੰਘ ਵਰਗਾ ਪੱਤਰਕਾਰ ਹੈ, ਵਾਇਸ ਵਰਗੇ ਅਦਾਰਿਆਂ ਦੇ ਵਿੱਚ ਕੰਮ ਕਰਦਾ, ਉਹਨੂੰ ਤੁਸੀਂ ਇੰਟਰਨੈਸ਼ਨਲ ਜਦੋਂ ਯਾਤਰਾ ਕਰਦਾ ਭਾਰਤ ਦੇ ਵਿੱਚ ਮਿਨੋਰਟੀਜ਼ ਦੇ ਬਾਰੇ ਰਿਪੋਰਟਿੰਗ ਕਰਦਾ, ਉਹ ਅਮਰੀਕਨ ਸਿਟੀਜ਼ਨ ਹੈ, ਤੇ ਉੱਥੇ ਤੁਸੀਂ ਉਹਨੂੰ ਬਿਠਾ ਕੇ ਰੱਖਦੇ ਏਅਰਪੋਰਟ ਦੇ ਵਿੱਚ ਘੰਟਿਆਂ ਬੱਧੀ। ਬੇਇੱਜ਼ਤੀ ਤਾਂ ਤੁਹਾਡੀ ਉਦੋਂ ਵੀ ਹੁੰਦੀ ਹੈ ਜਦੋਂ ਸਨਾ ਇਰਸ਼ਾਦ ਮੱਟੂ ਵਰਗਿਆਂ ਨੂੰ ਤੁਸੀਂ ਅਮਰੀਕਾ ਦੀ ਉਡਾਨ ਹੀ ਨਹੀਂ ਭਰਨ ਦਿੰਦੇ, ਉਹਨਾਂ ਨੂੰ ਏਅਰਪੋਰਟ ਤੋਂ ਹੀ ਮੋੜ ਦਿੰਦੇ ਹੋ। ਬੇਇੱਜ਼ਤੀ ਤਾਂ ਤੁਹਾਡੀ ਉਦੋਂ ਵੀ ਹੁੰਦੀ ਹੈ ਜਦੋਂ ਇੱਕ ਮਿਡ ਡੇ ਮੀਲ ਦੀ ਸਟੋਰੀ ਕਰਨ ਜਾਂਦਾ ਕੋਈ ਪੱਤਰਕਾਰ, ਤੇ ਉੱਥੇ ਤੁਸੀਂ ਉਹਨੂੰ ਸਿਰਫ ਉਹ ਦੱਸਣਾ ਚਾਹੁੰਦਾ ਦੁਨੀਆ ਨੂੰ ਕਿ ਭਾਈ ਨੂਣ ਦੇ ਨਾਲ ਰੋਟੀ ਦੇ ਰਹੇ ਨੇ ਬੱਚਿਆਂ ਨੂੰ, ਤੇ ਉਹਨੂੰ ਤੁਸੀਂ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੰਦੇ ਹੋ। ਕਿ ਉੱਥੇ ਬੇਇੱਜ਼ਤੀ ਨਹੀਂ ਹੁੰਦੀ? ਕਿ ਕੋਲਕਾਤਾ ਦੇ ਮਾਮਲੇ ਦੇ ਵਿੱਚ ਕੱਲ ਹੀ ਹਰਜੋਤ ਸਿੰਘ ਖਾਲਸਾ ਜੀ ਜ਼ਿਕਰ ਕਰ ਰਹੇ ਸੀ, 125 ਦੇਸ਼ਾਂ ਦੇ ਵਿੱਚ, ਦੁਨੀਆ ਦੇ 125 ਦੇਸ਼ਾਂ ਦੇ ਵਿੱਚ 130 ਵੱਡੇ ਸ਼ਹਿਰਾਂ 'ਚ ਰੋਸ ਮੁਜ਼ਾਹਰੇ ਹੋਏ ਨੇ, ਲੋਕਾਂ ਨੇ ਨਿਆਂ ਦੀ ਮੰਗ ਕੀਤੀ, ਕਿ ਉਦੋਂ ਬੇਇੱਜ਼ਤੀ ਨਹੀਂ ਹੁੰਦੀ? ਸੋ ਮਣੀਪੁਰ ਵਰਗੀ ਘਟਨਾਵਾਂ ਦੇ ਵਿੱਚ ਬੇਇੱਜ਼ਤੀ ਨਹੀਂ ਹੁੰਦੀ ਜਦੋਂ ਉਹ ਵਰਲਡ ਵਾਈਡ ਉਹ ਵੀਡੀਓ ਜਿਹੜੀ ਔਰਤਾਂ ਨੂੰ ਘੁਮਾਉਣ ਵਾਲੀ ਹੈ, ਔਰ ਵਾਰ-ਵਾਰ ਉਹਦਾ ਜ਼ਿਕਰ ਕਰਦੇ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ, ਸਿਰ ਝੁਕ ਜਾਂਦਾ ਕਿ ਕਿੰਨੇ ਕੁ ਵਾਰੀ ਉਹਨਾਂ ਦਾ ਹਵਾਲਾ ਦੇਈਏ ਉਹਨਾਂ ਘਟਨਾਵਾਂ ਦਾ, ਉਦੋਂ ਬੇਇੱਜ਼ਤੀ ਨਹੀਂ ਹੁੰਦੀ? ਸੋ ਇਹਦੇ 'ਚ ਇਹ ਨਹੀਂਗਾ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਦਾ ਕੋਈ ਬਹੁਤ ਜ਼ਿਆਦਾ ਫਿਕਰ ਹੈ, ਜਾਂ ਰਾਹੁਲ ਗਾਂਧੀ ਹੀ ਇੱਕ ਅਜਿਹਾ ਚਿਹਰਾ ਬਚਿਆ ਜਿਹੜਾ ਸਿੱਖਾਂ ਨੂੰ ਨਾਲ ਲੈ ਕੇ ਚੱਲ ਸਕਦਾ। ਇਹੋ ਜਿਹੀ ਥਿਊਰੀ ਦੇ ਉੱਤੇ ਜਾਣ ਦੀ ਨਹੀਂ ਲੋੜ, ਇਹੋ ਜਿਹੀ ਥਿਊਰੀ ਨੂੰ ਨਾ ਹੀ ਉਹਦੇ ਤੇ ਬੜਾ ਚਿੰਤਨ ਕਰਨ ਦੀ ਲੋੜ ਹੈ। ਹਾਂ, ਤੁਹਾਨੂੰ ਇੱਕ ਕਮੈਂਟ ਮਿਲ ਗਿਆ, ਤੁਹਾਨੂੰ ਇੱਕ ਹਵਾਲਾ ਮਿਲ ਗਿਆ, ਜਦੋਂ ਵੀ ਤੁਹਾਡੇ ਤੇ ਉੱਤੇ ਕੋਈ ਤੁਸੀਂ ਆਪਣੇ ਪੱਖ ਦੀ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਉੱਥੇ ਕਿ ਭਾਈ ਤੁਹਾਡਾ ਲੀਡਰ ਆਫ ਆਪੋਜੀਸ਼ਨ ਇੱਥੇ ਬਹਿ ਕੇ ਆਹ ਗੱਲ ਕਰਕੇ ਗਿਆ ਤੇ ਤੁਸੀਂ ਇਹਦੇ ਦੱਸੋ ਤੁਹਾਡਾ ਕੀ ਜਵਾਬ ਹੈ। ਇੱਕ ਕਮੈਂਟ ਕਰਨ ਨਾਲ ਕੋਈ ਬੰਦਾ ਇਹ ਨਹੀਂਗਾ ਕਿ ਉਹ ਬਹੁਤ ਹਮਦਰਦੀ ਹੈ। ਉਹਨਾਂ ਦੀ ਆਪਣੀ ਪੋਲਿਟਿਕਸ ਹੈ, ਉਹ ਆਪਣੀ ਪੋਲਿਟਿਕਸ ਨੂੰ ਜੋ ਟੋ ਕਰਦਾ ਉਹ ਚੀਜ਼ਾਂ ਬੋਲਦੇ ਨੇ, ਉਹ ਚੀਜ਼ਾਂ ਕਰਦੇ ਨੇ, ਔਰ ਇੱਧਰ ਦੀ ਰਾਜਨੀਤੀ ਨਾਲ ਜੋੜ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਸਕਦਾ। ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਕਿਉਂਕਿ ਕਿਵੇਂ ਚੀਜ਼ਾਂ ਚੱਲਦੀਆਂ ਨੇ ਜਾਂ ਕੌਣ ਉਹਨੂੰ ਚਲਾ ਰਿਹਾ ਇਹਦੇ ਬਾਰੇ ਕਹਿਣਾ ਬਹੁਤ ਔਖਾ। ਉਹਦੇ ਪਿੱਛੇ ਬਹੁਤ ਵੱਡੀ ਇੱਕ ਸਟੱਡੀ ਹੁੰਦੀ ਹੈ, ਬਹੁਤ ਵੱਡੀ ਇੱਕ ਖੇਡ ਵੀ ਹੁੰਦੀ ਹੈ। ਪਰ ਇਸ ਗੱਲ ਨੂੰ ਆਪਾਂ ਇੱਥੇ ਹੀ ਰੋਕ ਸਕਦੇ ਹਾਂ ਕਿ ਉਹ ਬੰਦੇ ਨੇ ਬਾਹਰ ਆ ਕੇ ਤਸਲੀਮ ਕੀਤਾ ਜੋ ਉੱਥੇ ਮਿਨੋਰਟੀਜ਼ ਦੀ ਹਾਲਤ ਹੈ, ਤੇ ਇਹੀ ਗੱਲ ਆਪਾਂ ਕਹਿੰਦੇ ਆ। ਆਪਣੀ ਗੱਲ ਨੂੰ, ਆਪਣੇ ਕਥਨ ਨੂੰ, ਤੁਹਾਡੇ ਡਾਇਲੌਗ ਦੇ ਵਿੱਚ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਤੁਹਾਡਾ ਜੋ ਹਵਾਲਾ ਜਾਂ ਤੁਸੀਂ ਜਿਹੜਾ ਤੁਹਾਡਾ ਬੋਲ ਹੈ, ਜਿਹੜਾ ਤੁਹਾਡਾ ਸ਼ਬਦ ਹੈ, ਜਦੋਂ ਉਹਨੂੰ ਰੈਫਰੈਂਸ ਮਿਲ ਜਾਂਦਾ ਤੇ ਉਹ ਆਪਣੇ ਆਪ ਮਜ਼ਬੂਤ ਹੋ ਜਾਂਦਾ। ਜਦੋਂ ਉਹਨੂੰ ਕੋਈ ਕੋਟ ਮਿਲ ਜਾਂਦਾ ਕਿ ਫਲਾਂ ਬੰਦਾ ਕਹਿ ਰਿਹਾ ਸੀਗਾ, ਤਾਂ ਉਹ ਆਪਣੇ ਆਪ ਮਜ਼ਬੂਤੀ ਫੜ ਜਾਂਦਾ। ਉਹਨੂੰ ਜਦੋਂ ਪਰਿਭਾਸ਼ਿਤ ਕਰਨ ਦਾ ਜਿਹੜਾ ਲਹਿਜ਼ਾ ਹੁੰਦਾ, ਉਹਨੂੰ ਜਿਸ ਤਰੀਕੇ ਨਾਲ ਆਪਾਂ ਦੁਨੀਆ ਨੂੰ ਦੱਸਦੇ ਹਾਂ, ਜਦੋਂ ਉਹਦੀ ਡੈਫੀਨੇਸ਼ਨ ਤੈਅ ਕੀਤੀ ਜਾਂਦੀ ਹੈ, ਜਦੋਂ ਉਹਨੂੰ ਡਿਫਾਈਨ ਕੀਤਾ ਜਾਂਦਾ,
ਤਾਂ ਉਦੋਂ ਉਹ ਮਜ਼ਬੂਤ ਹੋ ਜਾਂਦਾ। ਜਦੋਂ ਆਪਾਂ ਮਾਈਨੋਰਟੀਜ਼ ਦੀ ਗੱਲ ਕਰਾਂਗੇ ਤਾਂ ਆਹ ਇੱਕ ਕੋਟ ਉੱਥੇ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ, ਜਿਹਦੇ ਪਰਿਵਾਰ ਦੇ ਉੱਤੇ ਜਾਂ ਜਿਹਦੀ ਪਾਰਟੀ ਦੇ ਉੱਤੇ ਬਹੁਤ ਵੱਡੇ ਦੋਸ਼ ਨੇ, ਉਹ ਬੰਦਾ ਖੁਦ ਆ ਕੇ ਇਹਨਾਂ ਚੀਜ਼ਾਂ ਨੂੰ ਤਸਲੀਮ ਕਰ ਰਿਹਾ, ਕਹਿ ਰਿਹਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।